अस्सलाम वालेकुम। टी टाइम में खुश आमदीद जी नाज़रीन। सबसे पहले मैं आपको ये बात बता दूं कि ये जो शो पिछली बार अपलोड हुआ था उसमें 95% तकरीबन कुछ चंद लोगों ने कहा है कि ये जी चारे एक ही ऑफिस में बैठे हैं और हमें गेड़ा दे रहे हैं। कितनी भोली अवाम है हमारी। गलत। 3 बैठे थे, 3 ऑफिस में, मैं कहीं और था। ठीक है भाईजान, अभी भी ऐसा ही है। मुशायरा भी जो था वो भी, और ये जो टी टाइम है आप देख लें, तीनों सेट पे बैठे हैं, मैं कहीं और हूं। हमारे साथ जनाब जी दानिश फरीद और मिठा साहब। मिठा साहब कुटी कुपी हुंदी, मैं क्या हाँ जी कुटी कुपी हुंदी। उस्ताद जी मैंने जो मर्जी कह लो लेकिन मेरे चरित्र ते उंगल नहीं चुकनी, मेरे किरदार ते उंगल ना चुके उस्ताद जी। ओहो मिठे तेरा मुंडा ठीक है हुण? ਆ ਸਿਰ ਤੇ ਲਈ ਫਿਰਨ ਡਿਆ ਠੀਕ ਆ। दानिश ओए फरीद यार ठहर जा यार, पता की गल आ, फौरन फिल बयान ही नहीं फेक पुना शुरू कर देईदा। मैं एडी अच्छी जुगत करते ਦਿੱਤੀ कि भी कुटी कुपी हुंदी है, इस तो बाद ਤਾਂ ਬੰਦ ਹੀ ਨਹੀਂ ਸੀ ਵੈਸੇ। ਉਸਤਾਦ ਜੀ ਮੈਂ ਕਦੋਂ ਤੁਹਾਡੇ ਨਾਲ ਜੁਗਤਬਾਜ਼ੀ ਤੇ ਮੈਂ ਕਰਨ ਨਹੀਂ ਗਿਆ, ਧੁੰਨੀ ਚ ਦਹੀਂ ਪਾਇਆ ਹੁੰਦਾ ਵਾ, ਮੈਂ ਵੈਸੇ ਗੱਲ ਕੀਤੀ ਹੈ। ਆ ਉਸਤਾਦ ਜੀ ਐ ਤੁਸੀਂ ਵੀ ਇਤਨਾ ਫੀਲ ਕੀਤਾ। ਓਏ ਫਰੀਦ, ਕਿਸੇ ਕੁੱਤੀ ਦਾ ਉਹ ਕਟੋਰਾ ਹੁੰਦਾ ਜਿਹ ਚੋਂ ਦੁੱਧ ਪੀਂਦੀ ਹੈ। ਅੱਛਾ ਉਸਤਾਦ ਜੀ ਪਤਾ ਕੀ ਗੱਲ ਆ, ਖੇਡ ਕੇ ਨਾ ਗਾਲਬਾਜ਼ੀ ਨਹੀਂ ਕਰਦੀ ਹੁੰਦੀ ਹੈ। ਮਿੱਠਾ ਬਾਹਰ ਜਾਂਦਾ ਨਾ ਤੇ ਲੋਕਾਂ ਨੂੰ ਕਹਿੰਦਾ ਵਾ ਕਿ ਵੀ ਮੈਨੂੰ ਮਤਲਬ ਮੈਂ ਬੜਾ ਅਮੀਰ ਹਾਂ ਤੇ ਮੇਰੇ ਕੋਲ ਮੋਟਰਸਾਈਕਲ ਤੇ ਹਾਲਾਂਕਿ ਇਹਨੂੰ ਘਰ ਕੋਈ ਦੂਜੀ ਵਾਰੀ ਸਾਲਣ ਨਹੀਂ ਦਿੰਦਾ। ਅੱਜ ਵੱਖੀਆਂ ਟੁੱਟਣਗੇ ਉਸਤਾਦ ਜੀ। ਇਹ ਫਰੀਦ ਨਹੀਂ ਫਰੀਦ ਹਾਂ ਦਰਬਾਰ ਤੇ ਬੰਬ ਰੱਖ ਕੇ ਕਹਿੰਦਾ ਚੱਲੂਗਾ ਤੇ ਜਾਊਗਾ। ਹਾਂ ਉਸਤਾਦ ਜੀ ਮਿੱਠਾ ਨਹੀਂ ਮਿੱਠਾ, ਦਰਬਾਰ ਤੇ ਬੰਬ ਰੱਖਿਆ ਤੇ ਉਹ ਕਹਿੰਦੇ ਉਹਨਾਂ ਫੜ ਲਿਆ, ਉਹਨੇ ਕੁੱਟਿਆ, ਕਹਿੰਦਾ ਮੈਂ ਸੁੱਕਿਆ ਸੀ। ਆ ਨਹੀਂ ਦਾਨਸ਼ ਫਰੀਦ ਨੇ ਵੀ ਦਰਬਾਰ ਤੇ ਬੰਬ ਰੱਖਿਆ ਤੇ ਬਾਅਦ ਚ ਉਹਦਾ ਧਿਆਨ ਵੀ ਰੱਖ ਰਿਹਾ ਕਿ ਕੋਈ ਚੁੱਕ ਕੇ ਨਾ ਲੈ ਜੇ। ਆ ਦਾਨਸ਼ ਨਹੀਂ ਦਾਨਸ਼। ਹਾਂਜੀ ਉਸਤਾਦ ਜੀ। ਇੱਕ ਬਾਜ਼ਾਰ 'ਚ ਬੰਬ ਰੱਖਣ ਗਿਆ, ਉਹਨਾਂ ਨੇ ਫੜ ਲਿਆ। ਉਹਨਾਂ ਨੇ ਕਿਹਾ ਜਦੋਂ ਤੂੰ ਆਪ ਜੂ ਆਉਣਾ ਸੀ ਤੇ ਬੰਬ ਕਾਹਤੋਂ ਚੁੱਕੀ ਫਿਰਦਾ ਨਾਲ। ਉਸਤਾਦ ਜੀ ਨੇ ਬਲਕਿ ਉਹਨਾਂ ਨੇ ਇਹਨੂੰ ਕਿਹਾ ਯਾਰ ਤੈਨੂੰ ਹੋਰ ਕੋਈ ਬੰਬਕਾਰ ਨਹੀਂ, ਤੂੰ ਇਸੇ ਕੰਮੇ ਲੱਗਾ। ਉਸਤਾਦ ਜੀ ਤੇ ਇਹਨਾਂ ਦਾ ਭਰਾ ਬੰਬ ਲੱਭਾ ਤੇ ਦੋਵੇਂ ਜਣੇ ਜਾ ਕੇ ਨਾ ਕਹਿੰਦੇ ਅਸੀਂ ਥਾਣੇ ਬੰਬ ਫੜਾ ਕੇ ਆਉਂਦੇ ਆ। ਉਹਦਾ ਭਰਾ ਕਹਿੰਦਾ ਓਏ ਚੱਲ ਜੇਗਾ, ਕਹਿੰਦਾ ਅਸੀਂ ਕਹਾਂਗੇ ਚੱਲਿਆ ਹੀ ਲੱਭਾ। ਇਹ ਨਾ ਬੰਬ ਦੀ ਤੀਲੀ ਕੱਢ ਕੇ ਮੂੰਹ 'ਚ ਮਾਰਨ ਦਿਆ। ਇੱਕ ਬੰਦਾ ਕਹਿੰਦਾ ਚੱਲ ਜੂਗਾ, ਕਹਿੰਦਾ ਚੱਲ ਜਾਵੇ, ਮੇਰੇ ਕੋਲ ਹੋਰ ਹੈਗੇ ਆ। उस्ताद जी प्लीज कॉमेडी का ये लेवल आपने कैसे इख्तियार कर लिया? ਓਏ ਮੈਂ ਤੈਨੂੰ ਕਹੂੰਗਾ, ਕਹਿੰਦਾ ਤੂੰ ਮੈਨੂੰ ਕਹਿ ਜ਼ਰਾ ਬੈਠੇ, ਤੂੰ ਮੈਨੂੰ ਕਹਿ, ਤੂੰ ਕਹਿ ਕੇ ਨਾ ਭਾਜੀ ਤੁਹਾਡਾ ਨਾ ਬੜਾ ਪੁਰਾਣੇ ਹਾਥੀ ਵਰਗਾ ਮੂੰਹ ਆ, ਕਹੀਂ ਜ਼ਰਾ। ਉਸਤਾਦ ਜੀ ਤੁਹਾਡਾ ਬੜਾ ਪੁਰਾਣੇ ਹਾਥੀ ਵਰਗਾ ਮੂੰਹ ਆ। ਹਾਥੀ ਆਪ ਕਹਿੰਦੇ ਆ। अच्छा जी उस्ताद जी एक संजीदा सवाल ਤੁਹਾਡੇ ਕੋਲ ਪੁੱਛਣਾ ਚਾਹੁੰਦੇ ਆ। ਯਾਰ ਸੰਜੀਦਾ ਸਵਾਲ ਤੋਂ ਪਹਿਲੇ ਇੱਕ ਛੋਟੀ ਜੀ ਗੱਲ, ਜੇ ਤੁਹਾਡੀ ਇਜਾਜ਼ਤ ਹੋਵੇ ਉਸਤਾਦ ਜੀ ਕਰ ਲਵਾਂ? ਕਰੋ ਭਾਈ। ਉਸਤਾਦ ਜੀ ਮੈਂ ਸਵੇਰ ਡਾਕਟਰ ਕੋਲ ਗਿਆ, ਉਹਨੇ ਮੈਨੂੰ ਚੈੱਕ ਕੀਤਾ, ਉਹਨੇ ਕਿਹਾ ਦਾਨੇ ਸਾਹਿਬ ਤੁਸੀਂ ਇਸ ਮੁਲਕ ਦਾ ਅਸਾਸਾ ਹੋ। ਓਹੋ ਔਰ ਇਹ ਕਿਆ ਹੋਣਾ, ਤੁਸੀਂ ਇਸ ਮੁਲਕ ਦਾ ਤਮਾਸ਼ਾ ਹੋ। यार मिठे तुम बात सुनने दो, बात सुनो। जी अच्छा उस्ताद जी जैनवन गल, मजाक नहीं, कोई चेजा नहीं या कोई झूठ नहीं। ਉਹਨੇ ਕਿਹਾ ਦਾਨੇ ਸਾਹਿਬ ਤੁਸੀਂ ਕੌਮ ਦਾ ਅਸਾਸਾ ਹੋ। ਪਹਿਲੀ ਗੱਲ ਉਹਨੇ ਮੈਨੂੰ ਕੰਪਲੀਮੈਂਟ ਦਿੱਤਾ, ਮੈਂ ਬੜਾ ਦਿਲ 'ਚ ਖੁਸ਼ ਹੋਇਆ। ਫਿਰ ਉਹਨੇ ਕਿਹਾ ਕਿ ਤੁਸੀਂ ਇੱਕ ਕੀਮਤੀ ਆਦਮੀ ਹੋ। ਅੱਛਾ ਹਾਂਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਮੈਂ ਕੀਮਤੀ ਆਦਮੀ ਹਾਂ, ਤੁਸੀਂ ਮੈਨੂੰ ਸਮਝੇ ਨਹੀਂ ਦੇ। ਕਿਹੜਾ ਡਾਕਟਰ ਸੀ ਉਹ? ਨਫਸੀਆਤੀ। ਦੋਵਾਂ ਚੋਂ ਨਫਸੀਆਤੀ ਕੌਣ ਸੀ? ਦੋਵੇਂ ਹੀ। ਮੈਂ ਮਰੀਜ਼, ਉਹ ਡਾਕਟਰ। ਮੈਂ ਨਫਸੀਆਤੀ ਮਰੀਜ਼, ਉਹ ਨਫਸੀਆਤੀ ਡਾਕਟਰ। ਵਾਹ ਵਾਹ। ਦਾਨਿਸ਼ ਗੱਲ ਇਹ ਹੈ, ਦੁਬਈਓਂ ਇੱਕ ਕਰੀਮ ਮਿਲਦੀ ਹੈ, ਉਬਰ ਵੀ ਮਿਲਦੀ ਹੋਣੀ ਹੈ। ਜਾਂ ਫਿਰ ਮਜ਼ਾਕ ਕਰ ਲਾ ਜਾਂ ਫਿਰ ਆਪਣਾ ਜ਼ਿੰਦਗੀ ਸੰਵਾਰ ਲਾ, ਇੱਕ ਕੰਮ ਹੋਣਾ। ਅੱਛਾ ਜੀ ਉਸਤਾਦ ਜੀ, ਸ਼ੁਰੂ ਤੋਂ ਮਜ਼ਾਕ ਕਰਨ ਡਿਆ ਵਾ। ਮਜ਼ਾਕ ਕਰਨ ਦੇ ਜ਼ਿੰਦਗੀ ਨਹੀਂ ਸਮਝਣੀ। ਮਿੱਠੇ ਥੋੜਾ ਸਿੱਧਾ ਕਰਦਾ, ਮੁੰਡੇ ਤੇਰੇ ਨੇ ਉਲਟੀ ਕਰ ਦੇਣੀ ਤੇਰੇ ਤੇ। ਆ ਤੇ ਕਿਉਂ ਸਿੱਧੀ ਕਰੂਗਾ ਜੀ? ਇੱਥੇ ਠੀਕ ਆ। ਹਾਂ ਅੱਛਾ, ਦੁਬਈਓਂ ਇੱਕ ਨਾ ਟੂਬ ਮਿਲਦੀ ਆ। ਟੂਬ? ਯਾਰ ਟੂਬ ਨਹੀਂ ਹੁੰਦੀ ਲਾਉਣ ਵਾਲੀ? ਹਾਂਜੀ ਹਾਂਜੀ ਹੈ। ਆਹੋ ਹੈਗੀ ਆ। ਹਾਂ ਕਰੀਮ, ਜੀ ਜੀ। ਮੈਡੀਸਨ।
ਅੱਛਾ ਮੈਡੀਸਨ 3 ਵਾਰੀ ਲਾਉਣ ਦੇ ਨਾਲ, ਸਿਰਫ 3 ਵਾਰੀ ਤੂੰ ਲਾਉਣੀ ਆ, ਫਿਰ ਤੇਰਾ 40% ਕਲਰ ਜਿਹੜਾ ਨਾ ਉਹ ਵਾਈਟ ਹੋ ਜਾਏਗਾ। ਓ ਸੀਰੀਅਸ ਉਸਤਾਦ ਜੀ? ਨਹੀਂ ਸ਼ੁਗਰ ਫਿੱਟੇ ਮੂੰਹ ਸੀਰੀਅਸ ਹੀ ਕਹਿੰਦੇ ਆ। ਨਹੀਂ ਤੁਸੀਂ ਵੱਡੇ ਹੋ ਨਾ, ਮੈਂ ਕਿਹਾ ਸ਼ਾਇਦ ਮਜ਼ਾਕ ਕੀਤਾ ਹੋਵੇ। ਨਹੀਂ ਤੇ ਵੱਡਾ ਬੰਦਾ ਮਜ਼ਾਕ ਕਰਦਾ ਹੁੰਦਾ। ਅੱਛਾ 3 ਦਿਰਮ ਦੀ ਟੂਬ ਆ, 3 ਦਿਰਮ ਦੀ। ਤੇ ਸਾਨੂੰ ਕਿੰਨੀ ਕੁ ਹੁੰਦੀ ਹੈ ਇੱਕ ਡੱਬੀ? 3 ਵਾਰੀ ਤੂੰ ਲਾਉਣੀ ਆ ਤੇ 40% ਠੀਕ ਹੋ ਜਾਣਾ, 6 ਵਾਰੀ ਲਾਉਣੀ ਆ ਤੇ 80 ਹੋ ਜਾਣਾ, 7-8 ਵਾਰੀ ਲਾਉਣੀ ਆ ਤੇ ਤੂੰ ਟੋਟਲ ਯਾਨੀ ਫੜਿਆ ਨਹੀਂ ਜਾਣਾ ਤੂੰ। ਠੀਕ ਹੈ, ਉੱਤੋਂ ਥੱਲੇ ਤੱਕ ਮੈਂ ਤੇ ਸਾਰੇ ਪਿੰਡੇ ਤੇ ਉਸਤਾਦ ਜੀ ਲਾਣੀ ਹੈ। 5-7 ਟੂਪਾਂ ਲੱਗ ਜਾਣਗੀਆਂ, ਫਿਰ 5-7 ਟੂਪਾਂ ਲੱਗ ਜਾਣਗੀਆਂ। ਨਹੀਂ ਉਸਤਾਦ ਜੀ ਅਗਰ ਇਹਨੂੰ ਅੱਗ ਲਾ ਦੀ ਅਸੀਂ ਤਾਂ ਚਾਨਾ ਹੀ ਸਾੜਨਾ ਵਾ, ਤੁਹਾਨੂੰ ਚਿੱਟਾ ਮਾਸ ਨਿਕਲ ਆਏਗਾ। ਉਹ ਵੀ ਕੁਝ ਠੀਕ, ਉਹਦੇ ਜਾਂ ਨਾਲ ਵੀ ਫਿਰ ਕੋਈ ਤੇਜ਼ਾਬ ਵਾਲੇ ਡਰਮ 'ਚ ਛਾਲ ਮਾਰ ਦੇਵੇ, ਉਹ ਵੀ ਈਜ਼ੀ ਹੈ। ਅੱਛਾ ਉਸਤਾਦ ਜੀ, ਜਿਹੜੀ ਉਹ 40% ਜਿਹੜੀ ਕਰੀਮ ਵਾਈਟ ਕਰ ਦੇਗੀ, ਇਸ ਹਿਸਾਬ ਨਾਲ ਤੇ ਅਫਰੀਕਾ, ਕੀਨੀਆ ਤੇ ਸਾਰਿਆਂ ਨੂੰ ਵੰਡਣੀ ਚਾਹੀਦੀ, ਉਹ ਵੀ ਚਿੱਟੇ ਹੋ ਜਾਣ। ਲੇਕਿਨ ਤਸ਼ਖੀਸ ਜ਼ਰੂਰੀ ਆ। ਮੈਨੂੰ ਲੱਭ ਗਈ ਆ। ਉਸਤਾਦ ਜੀ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਨਾ ਜਾਓ, ਸਾਨੂੰ ਬਿਊਟੀ ਕੁਈਨ ਬਣਾਓ ਤੁਸੀਂ। ਚਲੋ ਉਹ ਮਾਫੀ ਦੇ ਤੂੰ ਗੇਮ ਵਾਲੀ ਕਵੀਨ ਬਣਿਆ ਫਿਰਦਾ ਕਾਲੀ ਜਿਹੀ ਬਿਊਟੀ ਕਵੀਨ ਹੀ। ਨਾਲੇ ਉਸਤਾਦ ਜੀ ਕੋ ਆਪਣਾ ਵੀ ਇਲਾਜ ਵੀ ਕਰਾਓ। ਹਾਂਜੀ ਓਏ ਦਾਨਿਸ਼ ਮੈਂ ਤੈਨੂੰ ਦੱਸ ਦੇਣਾ, ਹਾਂਜੀ 10 ਲੱਖ ਰੁਪਇਆ ਤੈਨੂੰ ਦੇਣਗੇ। 10 ਮਿੰਟ ਦੀ ਸ਼ੂਟਿੰਗ ਆ, ਇੱਕ ਫਿਲਮ ਬਣ ਰਹੀ ਹੈ ਨਵੀਂ। ਕੀ ਉਸਤਾਦ ਜੀ, ਮੈਂ ਲੇਕਿਨ ਆਪਣੇ ਚੈਨਲ ਤੇ ਲਾਜ਼ਮੀ ਕਰਨਾ ਨਾਲ। ਇਹ ਸੇਫਗਾਰਡ ਵਾਲੇ ਨਾ ਨਵਾਂ ਬਣਾ ਰਹੇ ਐਨੀਮੇਸ਼ਨ। ਅੱਛਾ ਜੀ। ਡਰਟੂ ਵਾਲਾ? ਹਾਂ, ਉਹਦੇ ਚ ਇੱਕ ਨਵਾਂ ਕਰੈਕਟਰ ਉਹਨਾਂ ਨੂੰ ਚਾਹੀਦਾ ਜਿਹੜਾ ਸਾਰਿਆਂ ਦੇ ਭਾਰੀ ਹੋਵੇ। ਇਹ ਐਜ਼ ਏ ਜਰਾਸੀਮ ਹੋਏਗਾ ਜਾਂ ਜਰਾਸੀਮ ਕਸ਼? ਨਾ ਐਜ਼ ਏ ਜਰਾਸੀਮ। ਯਾਰ ਜਰਾਸੀਮ ਕਸ਼ ਲੱਗਦਾ ਤੈਨੂੰ? ਉਸਤਾਦ ਜੀ ਉਸਤਾਦ ਜੀ ਤੁਸੀਂ ਫਰੀਦ ਨੂੰ ਵੀ ਭੇਜਿਆ ਸੀ ਉਸ ਕਮਰਸ਼ੀਅਲ 'ਚ, ਜਦੋਂ ਸਾਰੇ ਉਹ ਕਲਾਕ ਘੁੰਮਦਾ ਤੇ ਮਰ ਜਾਂਦੇ, ਇੱਕ ਬਚਦਾ ਨਾ ਜਰਾਸੀਮੇ, ਉਹ ਹੇਠ ਮੇਰਾ ਵੀ ਕਰਾਓ ਕੋਈ। ਤੇਰਾ ਰੰਗ ਇੱਕ ਤਰੀਕੇ ਨਾਲ ਚਿੱਟਾ ਹੋ ਸਕਦਾ ਵਾ, ਕਿੱਦਾਂ ਉਸਤਾਦ ਜੀ? ਕਿਸੇ ਵੀ ਨਹੀਂ ਤਰੀਕੇ ਨਾਲ ਹੋ ਸਕਦਾ ਤੇਰਾ। ਨਹੀਂ ਇਹ ਤਰੀਕਾ ਤੇ ਆਮ ਹੈਗਾ ਵਾ, ਹੋਰ ਦੱਸੋ। ਉਸਤਾਦ ਜੀ ਰੰਗ ਚਿੱਟਾ ਫੁੱਲ ਭਾਵੇਂ ਨਾ ਹੋਵੇ, ਬਸ ਇੰਨਾ ਕਿ ਚਿੱਟਾ ਹੋ ਜਾਏ ਕਿ ਮੇਰੀਆਂ ਹਰੀਆਂ ਨਾੜਾਂ ਵਿੱਚੋਂ ਨਜ਼ਰ ਆਉਣ, ਜ਼ਰਾ ਜਿੱਦਾਂ ਓਏ ਸਦਕੇ ਜਾ। ਓਏ ਤੂੰ ਦੁੱਧ ਖਾ ਕੇ ਉਤੋਂ ਮੱਛੀ ਪੀ ਲਾ। ਦੁੱਧ ਖਾ ਕੇ ਉੱਥੋਂ ਮੱਛੀ ਪੀ ਲਵੇ। ਯਾਰ ਮੈਂ ਕਾਲਾ ਹੀ ਠੀਕ ਹੈ, ਜਿੱਦਾਂ ਉਸਤਾਦ ਇੰਨਾ ਬੇਵਕੂਫ ਆ, ਮੈਂ ਕਾਲਾ ਹੀ ਠੀਕ ਹਾਂ। ਉਸਤਾਦ ਜੀ ਅੱਗੇ ਦੁੱਧ ਖਾ ਕੇ ਮੱਛੀ ਪੀ ਲਾ। ਉਸਤਾਦ ਜੀ ਬਸ ਬੇਟਾ ਇਧਰ ਜਵਾਨੀ ਤੂੰ ਪਤਾ ਕੀ, ਮੈਂ ਤੁਹਾਨੂੰ ਰਾਜ਼ ਦਿੰਦਾ ਨਹੀਂ। ਹਾਂਜੀ ਰਾਜ ਉਸਤਾਦ ਜੀ ਕਢਾਣੇ ਪੈਂਦੇ ਆ। ਰਾਜ਼ ਮੈਂ ਤੁਹਾਨੂੰ ਦਿੰਦਾ ਨਹੀਂ ਤੇ ਤੁਸੀਂ ਆ ਦੇਖੋ ਜਵਾਨੀ ਇਹ ਛਲਕਦੀ ਪਈ ਆ। ਨਾਦਰੀਨ ਨੂੰ, ਓਏ ਨਾਦਰੀਨ ਕਦੀ ਮੇਰੀ ਵੀ ਤਾਰੀਫ ਕਰ ਦਿਆ ਕਰੋ। ਹਮੇਸ਼ਾ ਨੁਕਸ ਹੀ ਕੱਢਦੇ ਰਹਿੰਦੇ, ਇੱਥੇ 4 ਜਣੇ ਇਕੱਠੇ ਬੈਠੇ ਆ, ਇੱਥੇ ਇਦਾਂ ਵਾ, ਇੱਥੇ ਇਦਾਂ ਵਾ, ਇੱਥੇ ਇਦਾਂ ਵਾ। ਮੇਰੀ ਵੀ ਸਾਈਡ ਕਦੀ ਲੈ ਲਿਆ ਕਰੋ। ਹਾਂਜੀ ਨਹੀਂ, ਉੱਤੇ ਤੁਹਾਡੇ ਤੇ ਜਿੰਦ ਵਾਰਦੇ ਨੇ ਲੋਕ। ਦੂਸਰਾ ਤੁਹਾਡੀ ਜਵਾਨੀ ਛਲਕ ਨਹੀਂ ਰਹੀ, ਇਹ ਢਲਕ ਰਹੀ ਆ। ਤੁਸੀਂ ਉਸਤਾਦ ਜੀ ਅੱਲਾ ਮਾਫੀ ਤੇ ਲਹਿਦਾ ਜਿਵੇਂ ਕੋਇਲੇ ਦੀ ਕਾਣ ਦੀ ਕੰਮ ਕਰਦੇ ਹੋ, ਆਪਣਾ ਰੰਗ ਠੀਕ ਨਹੀਂ ਕੀਤਾ ਤੁਸੀਂ। ਯਾਰ ਕੋਈ ਉਸਤਾਦ ਮੈਂ ਇੱਥੇ ਇੱਕ ਵੀ ਲਾਈਟ ਨਹੀਂ ਲਾਈ। ਇਹ ਜਿਹੜੀ ਲਾਈਟ ਆ ਰਹੀ ਨਾ, ਮੇਰੇ ਬੂਜ਼ੂਆਂ ਦਾ ਹੀ ਲਿਸ਼ਕਾਰਾ, ਫੇਸ ਦਾ ਹੀ ਮੈਂ ਪੈ ਕੇ ਕਮਰਾ ਰੋਸ਼ਨ ਹੋਇਆ। ਹਾਂਜੀ ਰਾਤੀ ਸਟਾਰਟਰ ਖਾ ਗਏ ਸੀ ਨਾ। ਅੱਛਾ ਸਟਾਰਟਰ ਨਹੀਂ ਚਮਕਦਾ ਹੁੰਦਾ, ਤੁਸੀਂ ਟੂਬ ਮਾਸ਼ਾਅੱਲਾ ਚਮਕਦੀ ਹੈ। ਸੈਲੀਬ੍ਰਿਟੀ ਹੋ, ਜ਼ਰਾ ਬਣ ਠਣ ਕੇ ਰਿਹਾ ਕਰੋ। ਤੁਸੀਂ ਜਾਂਦੇ ਹੋ, ਲੋਕੀ ਸਮਝਦੇ ਪਤਾ ਨਹੀਂ ਲਾਰੀ ਅੱਡੇ ਬੱਸਾਂ ਦੀਆਂ ਬਾਟੀਆਂ ਬਣਾਉਂਦਾ ਹੁਣ। ਤੁਸੀਂ ਜ਼ਰਾ ਮਾਹੌਲ 'ਚ ਰਿਹਾ ਕਰੋ। ਗੂਠੀਆਂ ਦੀ ਜੁੱਤੀ ਪਾ ਕੇ ਫਿਰਦੇ ਰਹਿੰਦੇ ਆ। ਬਾਡੀਆਂ ਲਾਰੀ ਅੱਡੇ ਕੀ ਤੁੱਕ ਬਾਡੀਆਂ ਦਾ। ਔਰ ਮੈਂ ਬਾਡੀਆਂ ਬਣਾਉਂਦਾ ਨਹੀਂ, ਮੈਂ ਬਾਡੀਆਂ ਖਰਾਬ ਕਰਦਾ। ਅੱਛਾ ਉਸਤਾਦ ਜੀ ਅੱਗੇ ਬੰਦੇ ਐਵੇਂ ਫਾਰਗ ਹੋਣ ਨਾ ਤੇ ਬਾਜੇ ਵਾਲਿਆਂ ਨੂੰ ਕਹਿਣ ਹੁੰਦੇ ਮੈਂ ਵਿਹਲਾ ਹੀ ਹੁੰਦਾ, ਮੈਨੂੰ ਨਾਲ ਲੈ ਜਾ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨਾ ਸਾਰੇ ਬੱਚਿਆਂ ਨੂੰ ਨਿੱਕੀ ਜੀ ਗੱਲ ਕਰਨ ਵਾਸਤੇ ਛੁੱਟੀ ਕਰਾਉਂਦੇ ਹੋ। ਸਾਦਕ ਆ ਜਾ, ਓਏ ਤਫੈਲ ਆ ਜਾ, ਤੇ ਆ ਕੇ ਕਹਿਣਾ ਬਾ ਇਕੱਠੇ ਰਿਹਾ ਕਰੋ। ਸਰਕਸ ਵੇਖਣ ਚਲੇ ਗਏ ਨੇ, ਆਪਣੇ ਪੈਸਿਆਂ ਦੀ ਟਿਕਟ ਲੈ ਕੇ ਸਰਕਸ ਵੇਖਣ ਗਏ ਤੇ ਲੋਕੀ ਇਹਨਾਂ ਨੂੰ ਕਹਿੰਦੇ ਤੁਹਾਡੀ ਆਈਟਮ ਕਿੰਨੇ ਵਜੇ ਭਾਜੀ? ਉਸਤਾਦ ਜੀ ਅੱਗੇ ਬੰਦੇ ਇਮਾਮ ਮਸਜਿਦ ਰਾਹ ਜਾਂਦੇ ਨੇ, ਰੋਕ ਕੇ ਕਹਿਣ ਜੇ ਕਵੇਂ ਤੇ ਮਸਜਿਦ ਆ ਜਾ ਕਰਾਂ। ਜਦ ਅੱਲਾ ਮਾਫੀ ਤੇ ਰਾਤ 3 ਵਜੇ ਉੱਠ ਕੇ ਬੈਠੇ ਹੁੰਦੇ, ਥੁੱਕਣ ਲੱਗੇ ਤਾਂ ਘਟ ਲਾ ਜਾ। ਨਾ ਕਰ ਮਾਨ ਵਾਰਸਾਂ ਦਾ, ਰੱਬ ਵਾਰਸ ਬੇਬ ਕਰ ਮਾਨਦਾ ਹੀ ਜਵਾਨੀਆਂ ਨੂੰ। ਯਾਰ ਉਸਤਾਦ ਜੀ ਆ ਕਿਹੜੀ ਗੱਲ ਆ, ਤੁਸੀਂ ਦੁਬਈ ਜਾ ਕੇ ਨਾ ਬੌਂਦਲ ਗਏ ਹੋ। ਮਿੱਠੇ ਨੂੰ ਤੋਂ ਲਾਲਾ ਇਹਨੇ ਸੂਸੂ ਕਰ ਦੇਣਾ ਵਾ, ਤੇਰੇ ਪੱਠੇ ਗਿੱਲੇ ਕਰ ਦੇਣੇ ਇਹਨੇ ਪਿਛਲੇ। ਕੋਈ ਮਸਲਾ ਨਹੀਂ, ਤੁਹਾਡਾ ਹੀ ਕਲੀਨ ਕਰਦਾ ਹੋਣਾ, ਮੈਨੂੰ ਕੋਈ ਟੈਨਸ਼ਨ ਨਾ।
ਉਹਦਾ ਕੋਈ ਮਸਲਾ ਨਹੀਂ ਉਸਤਾਦ ਜੀ, ਉਹ ਆਇਆ ਦੇ ਲਾਰੀ ਅੱਡੇ ਦੀ ਕੰਧ ਆ। ਠੀਕ ਹੈ ਬੰਦ ਆ। ਅੱਛਾ ਉਸਤਾਦ ਅੱਛਾ ਜੀ, मिठा लक ते लहा के ना ਹਾਂਜੀ चूने ना लक ते लहाया यहाँ थूकना जायज है। ਮਿੱਠੇ ਨੇ ਆਪਣੇ ਲੱਕ ਤੇ ਲਿਖਾਇਆ ਵੱਡਾ 10 ਰੁਪਏ, ਛੋਟਾ 20 ਰੁਪਏ। ਯਾਰ ਘਰ ਦੇ ਵਿੱਚ ਸਾਰੇ ਨਾ ਕੋਈ ਨਵੀਂ ਫਿਲਮ ਲਿਆ ਕੇ ਦੇਖਣਾ ਤਾਂ ਉਸਤਾਦ ਜੀ ਵਰਗਾ ਬਜ਼ੁਰਗ ਐਵੇਂ ਸਟਾਰ ਚਾਹੇ ਨੰਬਰ ਹੀ ਕੋਈ ਫਾਰਗ ਹੋਏ ओए मैं अपना दस रहा हूं ना उस टाइम। ਉਸਤਾਦ ਜੀ ਨਹੀਂ ਉਸਤਾਦ ਜੀ, ਐਡੀ ਗੱਲ ਨਹੀਂ, ਉਹਦੀ ਗੱਲ ਲਵੋ, ਗੱਲ ਦਾ ਮਜ਼ਾ ਲਿਆ ਕਰੋ। ਐਡਾ ਤੁਸੀਂ ਗੁੱਸਾ ਕਰਦੇ ਹੋ। मैं गुस्सा तो कीता ही नहीं। ਹਾਂ की क्या मैं मिठे ਨੂੰ ਕਿਹਾ ਕਿ ਜਦੋਂ ਮੈਂ ਨੰਬਰਾਂ 'ਚ ਕਹਿ ਰਿਹਾ ਹੁੰਦਾ ਨਾ ਫਾਰਗ ਆ ਵੀ ਉਹ ਮੈਂ ਆਪਣਾ ਦੱਸ ਰਿਹਾ ਹੁੰਦਾ ਕਿ ਵੀ ਮੈਨੂੰ ਨਹੀਂ ਪਸੰਦ ਆ ਰਹੀ, ਮੈਂ ਚੱਲਾਂ ਵਾਂ। मिठे ने अपने लक ते लहाया ਹਾਂਜੀ हम वापसी पे काट नहीं लेते। ਅੱਛਾ ਉਸਤਾਦ ਜੀ ਵਰਗੇ ਬੰਦੇ ਫੈਸਲਾਬਾਦ ਤੋਂ ਮਰੀ ਜਾਣ ਨਾ ਤੇ ਇਹਨੂੰ ਹੋਸਟਲ ਨੂੰ ਉਠਾ ਕੇ ਕਹਿਣਗੇ ਗੱਲ ਕਵਾ ਹਾਂ ਬਸ ਸੁੱਤਾ ਹੀ ਆਇਆ ਯਾਰ ਤੂੰ ਮਰੀ ਤੇ ਨਜ਼ਾਰੇ ਦੇਖ ਉੱਠ ਕੇ ਕਲਮ ਘਰ ਤੇ ਹਸਨ ਬਣਾ ਤੇ ਸਾਜੀ ਵਰਗੇ ਜ਼ਹੀਰ ਬੰਦੇ ਨੇ ਸਾਰੀ ਦਿਹਾੜੀ ਰਸਤਾ ਤਲਾਸ਼ ਕਰੇ ਵਾਲੀ ਗੇਮ ਖੇਡ ਰਹੇ। ਯਾਰ ਤੋਬਾ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨਾ ਰਾਤ ਨੂੰ 3 ਵਜੇ ਉੱਠ ਕੇ ਹਮਸਾਏ ਨੂੰ ਪੁੱਛਣਗੇ ਭਲਾ ਤੁਹਾਡੇ ਵੀ ਕੇਬਲ ਆਉਂਦਾ ਹੀ ਆ ਤਾਂ ਤੂੰ ਸੌ ਨਾ ਹੁੰਦਾ ਯਾਰ। ਉਸਤਾਦ ਜੀ ਵਰਗਾ ਬਾਬਾ ਆਉਂਦੇ ਹੋਵੇ ਨਾ ਤੇ ਕੰਡਕਟਰ ਕਹਿਣਾ ਦੋ ਟੋਰਲਾ ਚੜ ਲੱਗਾ ਉਸਤਾਦ ਜੀ ਤੋਬਾ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨਾ ਮੂੰਹ ਚੋਂ ਖੂਨ ਨਿਕਲਦਾ ਹੁੰਦਾ, ਪੁੱਛੇ ਕੀ ਹੋਇਆ ਆ ਕੁਲਫੀ ਖਾਣਾ ਕੀਲਾ ਮਾਰ ਬੈਠਾ ਉਸਤਾਦ ਜੀ ਮਜ਼ਾ ਲਿਆ ਕਰੋ। ਅਗਰ ਤੁਸੀਂ ਵੇਖ ਲਓ ਕੈਸੇ ਤੁਸੀਂ ਫਿੱਸੇ ਪਕੌੜੇ ਵਰਗਾ ਮੂੰਹ ਕਰ ਲੈਂਦੇ, ਹੱਸਿਆ ਕਰੋ। ਓਹ ਯਾਰ ਦੁਬਈ ਦੇ ਹਿਸਾਬ ਇਹ ਮਿੱਠੇ ਦਾ ਤੀਲਾ ਬਹੁਤ ਲੰਘਦਾ ਅੰਦਰ। ਪਿਛਲੇ ਸ਼ੋਅ 'ਚ ਗੋਲੇ ਦਾ ਵੀ ਤੀਲਾ ਵੱਜ ਗਿਆ ਸੀ ਫੈਸਲ ਦੇ। ਉਸਤਾਦ ਜੀ ਨੂੰ ਇੱਕ ਫਿਲਮ 'ਚ ਕੰਮ ਮਿਲ ਗਿਆ, ਉਹਨਾਂ ਨੇ ਕਿਹਾ ਹੀਰੋ ਦਾ ਰੋਲ ਆ, ਜ਼ਰਾ ਕਰ ਆਪਣੀ ਬਾਡੀ ਸ਼ਾਡੀ ਦਿਖਾਓ। ਉਸਤਾਦ ਜੀ ਨੇ ਇੰਜ ਕਰਕੇ ਸ਼ਰਟ ਲਾਈ ਤੇ ਸਲੂਕਾ ਛਪਿਆ। ਦਾਨਿਸ਼ ਨੂੰ ਵੀ ਇੱਕ ਫਿਲਮ 'ਚ ਰੋਲ ਮਿਲਿਆ ਸੀ। ਕਿਹੜਾ ਸਾਡ ਉਹ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ, ਉਹਨਾਂ ਨੇ ਰੋਲ ਮੰਗਾਏ ਸਾਰੇ ਖਾਣ ਲਈ। ਉਹਨਾਂ ਨੇ ਕਿਹਾ ਇੱਕ ਦਾਨਿਸ਼ ਵਾਸਤੇ ਵੀ ਮੰਗਾ ਲਈਏ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਗਲੀ 'ਚ ਲੰਘਦੇ ਹੋ ਨਾ ਯੂਜ਼ ਪੈਪਰ ਚੁੱਕ ਕੇ ਕਹਾਂਗਾ ਢੀਆ ਤੇਰਾ ਬਾਹਰ ਡੁੱਬ ਗਿਆ ਯਾਰ ਮੈਂ ਆਪ ਸੁਣਿਆ ਆਹਾ ਫਰੀਦ ਦੀ ਕੀ ਖੱਲੀ ਪੈ ਰਹੀ। ਆਹਾ ਸਾਡੀ ਗੱਲ ਸਾਡੀ ਜੀ ਤੇਰੇ ਇੱਥੇ ਦੇਖੋ ਯਾਰ ਆਹੋ ਯਾਨੀ ਕਿ ਅਗਲੀ ਨੇ ਟੋਟਲ ਗੰਦਾ ਮੰਦਾ ਲਾ ਕੇ ਬਾਹਰ ਸਿੱਟ ਕੇ ਕੁੰਡੀ ਲਾ ਲਈ, ਨਵਾਂ ਲਾਤਾ ਮੁੰਡੇ ਨੂੰ ਤੇ ਉਹ ਚੁੱਕ ਕੇ ਬੂਹਾ ਖੜਕਾ ਕੇ ਰਹੇ ਆ ਧੀਏ ਤੇਰਾ ਕਿ ਚੀਜ਼ ਬਾਹਰ ਡਿੱਗ ਪਈ। ਐਵੇਂ ਵੱਡੀ ਉਮਰ ਦੇ ਆੜੂ ਵਰਗਾ ਮੂੰਹ ਕਰ ਲੈਂਦੇ। ਉਸਤਾਦ ਜੀ ਤੁਸੀਂ ਹੱਸੋ ਖੇਡੋ। ਇੱਕ ਕੁੜੀ ਨੇ ਉਸਤਾਦ ਜੀ ਨੂੰ ਆ ਕੇ ਕਿਹਾ ਇਹ ਜ਼ਰਾ ਪੈਨ ਦੇ ਦੇ, ਕਹਿੰਦੇ ਨਹੀਂ ਇਹ ਤਾਂ ਟੈਸਟਰ। ਉਸਤਾਦ ਜੀ ਵਰਗੇ ਬਜ਼ੁਰਗ ਨੂੰ ਨਾ ਪੋਤਾ ਕੁੱਟ ਰਿਹਾ ਹੁੰਦਾ, ਪੁੱਛਣੇ ਕਿ ਉਹ ਮੇਰੇ ਕੋਲ ਇਹਦਾ ਗਾਛੀ ਬੁਗਾਨਾ ਛੁੱਟ ਗਿਆ ਚਲੋ ਵੇਖਦਾ ਸੀ ਨਾਰਮਲ ਗੱਲ ਤੇ ਨਹੀਂ ਹੱਸੇ। ਯਾਰ ਹੁਣ ਮੈਂ ਮਿੱਠੇ ਦੀ ਹਰ ਗੱਲ ਤੇ ਹੱਸਣਾ ਯਾਰ, ਜਾਓ ਜੋ ਕਰਨਾ ਕਰ ਲਓ। ਇਹ ਤੇ ਫਿਰ ਤੁਸੀਂ ਹੁਣ ਉਸਤਾਦ ਜੀ ਫਿਰ ਉਹ ਕਰ ਰਹੇ ਹੋ ਨਾ ਮਤਲਬ ਉਸਤਾਦ ਜੀ ਤੁਸੀਂ ਹੱਸਿਆ ਕਰੋ। ਉਸਤਾਦ ਜੀ ਤੁਸੀਂ ਕਹਿੰਦੇ ਤੋਂ ਜ਼ੇਪ ਵਾਲੇ ਪਰੌਂਠੇ ਵਰਗਾ ਮੂੰਹ ਕਰ ਲੈਂਦੇ, ਤੁਸੀਂ ਹੱਸਿਆ ਕਰੋ। ਯਾਰ ਉਸਤਾਦ ਜੀ ਉੱਤੇ ਬੈਠੇ ਐ ਲੱਗਦਾ ਢਿੱਡਲ ਜਾ ਕੇ ਜਾਂਦੀ ਹੁੰਦਾ ਢਿੱਡਲ ਜੈਕੀ ਅੱਛਾ ਢਿੱਡ ਮੇਰਾ ਨਜ਼ਰ ਨਹੀਂ ਆ ਰਿਹਾ ਵੈਸੇ ਤੈਨੂੰ, ਲੇਕਿਨ ਤੂੰ ਢਿੱਡਲ ਕਹਿਤਾ ਵੀ ਹਸਾਉਣ ਵਾਸਤੇ। ਮਿੱਠੇ ਜਦੋਂ ਤੂੰ ਬਜ਼ੁਰਗ ਹੋਣਾ ਨਾ, ਤੂੰ ਤੇ ਦਾਨਿਸ਼ ਨੇ ਤੁਸੀਂ ਬਹੁਤ ਸ਼ੁਗਲੀ ਬਜ਼ੁਰਗ ਹੋਣਾ ਮਹੱਲੇ ਦੇ, ਯਕੀਨ ਕਰ ਲਾ। ਕਿਸ ਤਰ੍ਹਾਂ? ਇਹ ਤੁਸੀਂ ਸੋਚੋ ਹੁਣ। ਅੱਛਾ ਗੱਲ ਕਰਕੇ ਤੁਹਾਡੇ ਤੇ ਪਾਤੀ ਆਹੋ ਇਹੋ ਜਿਹੇ ਬਾਬੇ ਸਿਰਫ ਆਪਣੇ ਹਮਸਾਇਆਂ ਦਾ ਇਸ ਲਈ ਕੁੰਡਾ ਖੜਕਾ ਰਹੇ ਹੁੰਦੇ, ਆ ਵੇਖ ਲਓ ਤੁਹਾਡਾ ਮੁੰਡਾ ਮੇਰੇ ਪੁੱਠੇ ਨਾ ਲੈਂਦਾ ਹੈ। ਯਾਰ ਇਸ ਤਰ੍ਹਾਂ ਦੇ ਬਜ਼ੁਰਗ ਨਾ ਫੌਜ ਗਲੀ ਤੇ ਸਾਰੇ ਜਿਹੜੇ ਚੁੱਪ ਕਰਕੇ ਬੈਠੇ ਨੇ ਕਿ ਜੋ ਜਨਾ ਚੁੱਕ ਲਾਂਗੇ ਆ ਮੈਂ ਨਾਲ ਹੀ ਜਾਣਾ, ਆ ਮੈਂ ਨਾਲ ਹੀ ਜਾਣਾ, ਸਾਰੇ ਤੇ ਡੁੱਬਾ ਪਿੰਦਾ ਰਿਹਾ। ਉਸਤਾਦ ਜੀ ਵਰਗੇ ਬਾਬੇ ਗਲੀ ਦੇ ਵਿੱਚ ਸਾਰਿਆਂ ਦੇ ਬੂਹੇ ਖੜਕਾ ਕੇ ਕਹਿੰਦੇ ਆ ਲਾਈਟਾਂ ਬੰਦ ਕਰੋ ਮੈਂ ਸੌਣਾ। ਤੁਸੀਂ ਸੌਣਾ ਵਾ, ਲਾਈਟਾਂ ਲੋਕੀ ਬੰਦ ਕਰਨ। ਯਾਰ ਖੁਦਾ ਦਾ ਵਾਸਤਾ ਫਰੀਦ, ਮੈਂ ਜਦੋਂ ਘਰ ਸੌਣਾ ਵਾ ਤੇ ਮੈਂ ਗਲੀ ਦੇ ਵਿੱਚ ਲਾਈਟਾਂ ਕਿਉਂ ਬੰਦ ਕਰਾਉਣੀ? ਮਤਲਬ ਤੂੰ ਕੁਛ ਵੀ ਕਹੇਂਗਾ ਅਸੀਂ ਹੱਸ ਪਵਾਂਗੇ, ਕੁਛ ਵੀ। ਯਾਰ ਮੈਂ ਮਾਦਰੇ ਚਾਹਨਾ ਉਸਤਾਦ ਜੀ ਤੁਸੀਂ ਕਿਉਂ ਇਦਾਂ ਕਰਦੇ ਹੋ? ਉਸਤਾਦ ਜੀ ਓ ਯਾਰ ਤੁਸੀਂ ਕਿੱਡੇ ਕਿ ਜਵਾਨ ਹੋ, ਮਤਲਬ ਕੀ ਤੁਹਾਡੇ ਚ ਐਸਾ? ਉਹ ਠਹਿਰ ਜਾਣਾ, ਤੁਹਾਨੂੰ ਕਿਹੜਾ ਵੀ ਗ੍ਰੇਟ ਖਾਲੀ ਦੇ ਮੈਸੇਜ ਸਵੇਰ ਤੋਂ ਰਾਤ ਤੱਕ ਆਈ ਜਾ ਰਹੇ ਕਿ ਮੈਨੂੰ ਵੀ ਦੱਸ ਕਿਦਾਂ ਜਿਸਮ ਬਣਾਇਆ ਈ।
ਵਸੀਅਤ ਕਰ ਰਹੇ ਕੋਈ ਹਨਾ ਵਸੀਅਤ ਨਹੀਂ ਬੇਟੇ, ਬਿਸਤੀ ਕਰ ਰਹੇ ਆ। ਨਹੀਂ ਨਹੀਂ ਦੱਸ ਨਾ। ਫੋਤਗੀ ਤੇ ਇਹੋ ਜਿਹੇ ਬਾਬੇ ਹਲ ਦੇਖ ਕੇ ਹਾਸਾ ਨਿਕਲ ਜਾਂਦਾ। ਦੁੱਖ ਦਾ ਬੋਲ ਦੋ ਚਾਚਾ ਆ ਗਿਆ। ਨਹੀਂ ਤੇ ਦਾਨੇ ਸਾਹਿਬ ਤੁਸੀਂ ਮੂੰਹ ਵੱਲ ਵੇਖਿਆ ਕਰੋ ਨਾ। ਤੁਸੀਂ ਬਾਬੇ ਦੇ ਮੂੰਹ ਵੱਲ ਵੇਖੋ, ਤੁਹਾਨੂੰ ਨਹੀਂ ਹਾਸਾ ਨਿਕਲਦਾ। ਤੁਸੀਂ ਮਤਲਬ ਥੱਲਿਓਂ ਉੱਤੇ ਤੱਕ ਵੇਖਣਾ ਤੇ ਹਾਸਾ ਨਿਕਲਣਾ ਹੀ ਆ ਤੇਰਾ। ਕੋਈ ਮਹੱਲੇ 'ਚ ਕਿਸੇ ਦੀ ਫੌਤਗੀ ਹੋਈ ਨਾ, ਉਹ 11 ਵਜੇ ਲਾਸ਼ ਲੈ ਕੇ ਆਉਂਦੇ, ਇਦਾਂ ਦਾ ਬਾਬਾ ਐਵੇਂ ਕਹਿ ਦਿੰਦਾ ਉਹ ਖੁੱਲੀ ਥਾਂ ਤੇ ਲੈ ਜਾਓ, ਉਹ ਬਾਈਪਾਸ ਲੈ ਜਾਂਦੇ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨੇ ਜੋ 80 90 ਸਾਲਾਂ ਦੇ ਹੋਏ ਨੇ, ਯਾਦਦਾਸ਼ਤ ਚੱਲ ਜਾਂਦੀ ਆ। ਜੇਬ 'ਚ ਜੱਕੇ ਵਾਲੀ ਤਾਸ਼ ਪਾ ਕੇ ਜਾਣਗੇ, ਹਾਂ ਮੇਰਾ ਮੁੰਡਾ ਲੱਭ ਜੂਗਾ, ਹਾਂ ਮੇਰਾ ਮੁੰਡਾ ਲੱਭ ਜੂਗਾ, ਆ ਮੇਰਾ ਸਾਥ ਕੁਆਟ ਗਿਆ। ਸਾਜੀ ਜੱਕੇ ਵਾਲੀ। ਅੱਛਾ, ਫਰੀਦ ਦੀ ਕੀ ਸਕੀਮ ਆ? ਫਰੀਦ ਬੇਟੇ ਮੈਂ ਤੈਨੂੰ ਸਾਰਾ ਸਮਝ ਰਿਹਾ। ਅੱਛਾ ਇਹ 'ਚ ਉਸਤਾਦ ਜੀ ਸਮਝਣ ਵਾਲੀ ਕਿਹੜੀ ਗੱਲ ਆ? ਨਹੀਂ ਤੁਹਾਨੂੰ ਸਮਝ ਆ ਰਹੀ ਨਹੀਂ, ਬਰੀਕ ਬੇਟੇ ਤੁਸੀਂ ਉਹ ਓਏ ਹੋਏ ਚੰਨ ਮੇਰੇ ਕੁੱਤਿਆ, ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਫਰੀਦ ਕੋ ਜਦੋਂ ਆਪ ਕੋ ਗੱਲ ਨਹੀਂ ਨਾ ਹੁੰਦੀ, ਦੂਜੀਆਂ ਦੀ ਗੱਲਾਂ ਦੇ ਵੱਡੇ ਵੱਡੇ ਲਾਫਟਰ ਦੇ ਕੇ ਨਾਲ ਰਲਿਆ ਰਹਿੰਦਾ ਕਿ ਮੈਂ ਵੀ ਕਾਮੇਡੀ ਨਹੀਂ। ਨਹੀਂ ਸਾਜ ਜੀ, ਮੈਂ ਕਾਹਤੋਂ ਕਰਨੀ ਆ ਸਾਜ ਜੀ? ਤੁਸੀਂ ਇੰਨੇ ਪਿਆਰ ਨਾਲ ਅਸੀਂ ਜੇ ਬੈਠੇ, ਚਲੋ ਜੁਗਤਾਂ ਚਾਰ ਕਰ ਲਾਂਗੇ ਤੁਹਾਨੂੰ। ਤੁਹਾਡਾ ਕੀ ਜਾਣਾ, ਅੱਲਾ ਨੇ ਇੰਨਾ ਦਿੱਤਾ। ਫਰੀਦ ਸਾਹਿਬ ਬਜ਼ੁਰਗਾਂ ਨੂੰ ਨਾ ਇਹੋ ਜਿਹਾ ਨੂੰ ਹਰ ਵਿਆਹ ਤੇ ਇਹ ਕਹਿ ਕੇ ਘਰ ਛੱਡ, ਉਹ ਤੁਸੀਂ ਘਰ ਰਹੋ, ਫਿਰ ਉੱਥੇ ਖੰਗਦੇ ਰਹਿੰਦੇ ਤੁਸੀਂ। ਘਰਦਿਆਂ ਨੂੰ ਤਾਲਾ ਨਾ ਲੱਭੇ, ਵਿਆਹ ਤੇ ਜਾਣ ਤੋਂ ਬਾਅਦ ਤਾਲਾ ਲੱਭੇ, ਫਿਰ ਕਹਿੰਦਾ ਬਜ਼ੁਰਗ ਆਪੇ ਕੋ ਮੈਂ ਫਿਰ ਘਰ ਹੀ ਰਹਿਣਾ ਭਾਈ। ਅੱਛਾ, ਨਜਾਇਜ਼ ਲਾਫਟਰ ਦੇ ਰਹੇ ਉਸਤਾਦ ਜੀ। ਨਹੀਂ ਇਹ ਸਹੀ ਹੈ, ਸਹੀ ਹੈ। ਫਰੀਦ ਸਾਹਿਬ ਮਿੱਠੇ ਦੇ ਸਿਰ ਤੇ ਨਾ ਕਾਮੇਡੀਅਨ ਬਣ, ਕੁਛ ਕਰ ਯਾਰ। ਉਹ ਉਸਤਾਦ ਜੀ ਸਾਰੀ ਦਿਹਾੜੀ ਘਰ ਤੇ ਚਾਬੀਆਂ ਲੱਭਦੇ ਰਹਿਣਾ, ਤੇ ਏਦਾਂ ਦਾ ਬਾਬਾ ਸੁੱਤਾ ਅੱਗੋਂ ਸੁੱਤਾ ਮੈਂ ਉੱਠ ਕੇ ਆਇਆ, ਮੈਂ ਕੋਲ ਸੀ, ਮੈਂ ਕੋਲ। ਆਹੋ ਆਹੋ। ਸਾਡੀ ਪਤਾ ਕੀ ਗੱਲ ਆ, ਇਸ ਮੁਹੱਬਤ ਨੂੰ ਅਸੀਂ ਤੁਹਾਨੂੰ ਜਿੱਦਾਂ ਮਿਸ ਕਰਨ ਦੇ ਨਾ, ਗੁੱਸੇ 'ਚ ਖਿੱਚ ਕੇ ਕਰਨ ਦੇ ਕਿ ਤੁਸੀਂ ਆਪ ਉੱਥੇ ਜਾ ਕੇ ਬਹਿ ਜਾਂਦੇ ਹੋ। ਦਾਨਸ਼ ਜਦੋਂ ਬਾਬਾ ਹੋ ਜਾਣਾ ਨਾ, ਦਾਨਸ਼ ਸਰਕੇ ਜਦੋਂ ਬਾਬੇ ਹੋ ਜਾਂਦੇ ਨਾ, ਤੇ ਘਰ ਨਹੀਂ ਜਾਂਦੇ ਕਿੰਨੀ ਕਿੰਨੀ ਦੇਰ। ਕੋਈ ਪੁੱਛਦਾ ਘਰ ਨਹੀਂ ਗਿਆ, ਉਹ ਮਾਂ ਪੋਤੇ ਨੂੰ ਖੱਟੀ ਮੱਛੀ ਖਵਾਤੀ, ਮੇਰੀ ਨੌਂ ਨੇ ਬੋਲਣਾ ਮੈਨੂੰ। ਕਸਮੇ ਸਾਜੀ ਦਾਨਸ਼ ਸਰਕੇ ਬਾਬੇ ਨੇ ਸੱਜੀ ਜੇਬ ਦੇ ਵਿੱਚ 2 ਨੱਟ ਤੇ 1 ਬਿਸਕੁਟ ਇਕੱਠਾ ਹੀ ਪਾਇਆ ਹੁੰਦਾ। ਉਸਤਾਦ ਜੀ ਵਰਗੇ ਬਾਬੇ ਦਾ ਘਰ 'ਚ ਇੱਕੋ ਹੀ ਰੋਣਾ ਹੁੰਦਾ, ਉਹ ਮੇਰਾ ਮਹਿੰਦੀ ਵਾਲਾ ਪਿਆਲਾ ਕਿੰਨੇ ਤੋੜਿਆ। ਆਹੋ। ਉਸਤਾਦ ਜੀ ਵਰਗੇ ਬਜ਼ੁਰਗਾਂ ਦੀ ਜ਼ਿਆਦਾ ਉਮਰ ਹੋ ਜਾਂਦੀ ਨਾ, ਤੇ ਵਿੱਚ ਘਰੋਂ ਮੁੱਛਾਂ ਮੇਟ ਜਾਂਦੀਆਂ, 2 ਨੁਕਰਾਂ ਹੀ ਰਹਿ ਜਾਂਦੀਆਂ। ਰੋਜ਼ ਆਟਿਆ। ਆਹੋ ਆਹੋ ਆਹੋ। ਸਾਜੀ ਵਰਗੇ ਬਾਬੇ ਸਾਰੀ ਦਿਹਾੜੀ ਗਲੀ ਦੇ ਮੁੰਡਿਆਂ ਨੂੰ ਇਹੀ ਕਹਿਣ ਦਿੰਦੇ, ਆ ਮੈਨੂੰ ਸੜਕ ਤੇ ਲਾਇਆ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨੇ ਨਾ ਖੁਸ਼ੇ ਨੂੰ ਤਲੇ ਲਵਾ ਲਓ ਕਿ ਐਡਾ ਮੋਟਾ ਕੀਤਾ ਹੁੰਦਾ। ਉਸਤਾਦ ਜੀ ਫੁੱਲ ਬਣ ਠਣ ਕੇ ਕਾਲਜ ਦੇ ਅੱਗੇ ਕੁੜੀਆਂ ਦੇ ਅੱਗੇ ਖਲੋਤੇ, ਤੇ 2 ਕੁੜੀਆਂ ਕਹਿੰਦੀਆਂ ਵੇਖ ਵੀ ਕਿੰਨਾ ਤਬਾਹੀ ਦਾ ਬਾਬਾ ਕਰ। ਲੈ ਤਬਾਈ ਦਾ ਦੱਸ ਯਾਰ। ਉਸਤਾਦ ਜੀ ਵਰਗੇ ਬਜ਼ੁਰਗ ਨੇ ਕੁਲਫੀਆਂ ਨੂੰ ਡਾਣ ਕੇ ਹੀ ਕਹਿਣਗੇ, ਓਏ ਇੱਥੇ ਸ਼ੇਰ ਨਾ ਪਾਈਓ, ਲੈ ਜਾਣਾ। ਆਹੋ ਆਹੋ, ਇੱਥੇ ਛੇੜ ਨਾ ਪਾਈ। ਜੇ ਅਸੀਂ ਸਾਨੂੰ ਗੱਲ ਜੀ ਇੱਥੇ ਛੇੜ ਨਾ ਪਾਈ, ਓਏ ਨਿਕਲ ਜਾ ਇੱਥੋਂ। ਏਦਾਂ ਦੇ ਬਾਬੇ ਨੇ ਨਿੱਕੇ ਜਿਹੇ ਨਿਆਣੇ ਨੇ ਛਿੰਝ ਪਾਈ ਹੁੰਦੀ, ਇਹਨਾਂ ਨੂੰ ਪਾਣੀ ਨਾ ਦਿਓ ਨਾ, ਸਾਨੂੰ ਚੌਲ ਨਹੀਂ ਦਿੱਤੇ। ਯਾਰ ਘਰ ਦੇ ਸਾਰੇ ਵੀ ਦੱਸਦੇ ਹੋ ਨਾ, ਅੱਜ ਗੋਭੀ ਬਣਾ ਲਏ, ਆ ਇਹ ਬਣਾ ਲਏ, ਤੇ ਇਹਨਾਂ ਦਾ ਬਾਬਾ ਉੱਠ ਕੇ ਮੈਂ ਕਹਿੰਦਾ ਸ਼ੋਰ ਆ ਕਰ ਲੋ ਚੜਿਆ ਦਾ। ਯਾਰ ਉਹਨਾਂ ਦੀ ਨੂੰ ਮਾਰ ਦੇ। ਘਰ ਕੋਈ ਸਫੈਦੀਆਂ ਵਾਲੇ ਲੱਗੇ ਹੁੰਦੇ, ਏਦਾਂ ਦਾ ਬਾਬਾ ਓਏ ਮਾੜਾ ਜਿਹਾ ਇੱਥੇ ਮਾਰ ਬੁਰਸ਼, ਇੱਥੇ ਵੀ ਮਾਰ। ਸੁਬਹ ਹੀ ਸਾਰੇ ਘਰਦਿਆਂ ਨੂੰ ਭੈੜੇ ਲੱਗ ਪੈਂਦੇ ਸੀ। ਤੂੰ 6 ਵਜੇ ਉੱਠ ਕੇ, ਓਏ ਉੱਠ ਪੋਤਾ ਸੂਰਜ ਚੜ ਗਿਆ। ਉਹ ਵਿਚਾਰੇ 2-2 ਵਜੇ ਕੰਮਾਂ ਤੋਂ ਆਏ, ਉਹਨਾਂ ਨੂੰ ਯਾਰ ਏਦਾਂ ਦੇ ਬਾਬੇ ਨੂੰ ਘਰ 'ਚ ਕੋਈ ਪ੍ਰਾਹੁਣਾ ਹੋਵੇ ਜਾਵੇ ਕਹੂਗਾ ਮੈਂ ਫਿਰ ਸਾਫ ਦੀ ਗੇਮ ਤੇ ਸ਼ੌਕ ਲੂੰਗਾ। ਘਰ ਮਿਸਤਰੀ ਲੱਗੇ ਹੋਣਾ, ਏਦਾਂ ਦੇ ਬਾਬੇ ਨੂੰ ਮਿਸਤਰੀ ਕਹਿਣ ਲੈਂਦੇ, ਬਾਬਾ ਤੂੰ ਤੇ ਜਾਨ ਛੱਡ ਦੇ। ਮਿੰਟ ਬਾਅਦ ਆ ਇੱਟ ਵਿੰਗੀ ਆ, ਕੰਧ ਵਿੰਗੀ ਹੋਣ ਡਈ। ਯਾਰ ਇਹੋ ਜਿਹਾ ਬਾਬਾ ਕਲੀਨਿਕ 'ਚ ਵੜਨ ਲੱਗਿਆ ਹੋਵੇ ਤੇ ਡਾਕਟਰ ਕਹਿੰਦੇ ਉਹ ਲੋ ਜੀ ਜਵਾਬ ਵਾਲਾ ਮਰੀਜ਼ ਆ ਗਿਆ। ਯਾਰ ਇਸ ਤਰ੍ਹਾਂ ਦਾ ਬਜ਼ੁਰਗ ਨਾ, ਐਡਾ ਬਜ਼ੁਰਗ ਹੋਏ ਨਾ, ਆਪਣੇ ਪੀਰਾਂ ਨੂੰ ਕਹੇਗਾ ਉਹ ਤਾਂ ਮੇਲਾ ਕਦੋਂ ਤੇਰਾ ਦਾ। ਅੱਲਾ ਪੁੱਤ ਮੇਲਾ ਕਦੋਂ ਤੇਰਾ। ਵੀਰ ਭਈਆ ਉਸਤਾਦ ਜੀ ਵਰਗੇ ਬਾਬੇ ਨੇ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਵੱਡੇ ਬੁਖਾਰ ਦਾ ਕਿੱਸਾ ਛੇੜ ਕੇ
ਤਾਂ ਲੱਗ ਗਿਆ ਸੀ ਮੈਨੂੰ। ਤੁਸੀਂ ਤੁਹਾਡੇ ਚੋਂ ਕੋਈ ਮੇਰੇ ਨਾਲ ਦੌੜ ਲਵੇ। ਉਸਤਾਦ ਜੀ ਨਹੀਂ, ਅੱਲਾ ਮਾਫੀ ਦੇ। ਅਸੀਂ ਇਹੋ ਜਿਹੇ ਬਾਬੇ ਐਂਡ ਤੇ ਇਹੀ ਕਹਿੰਦੇ। ਬੇਟਾ ਅੱਜ ਵੀ ਤੁਸੀਂ ਮੇਰੇ ਨਾਲ ਦੌੜ ਲਓ, ਵਜ਼ਨ ਚੁੱਕ ਲਓ ਮੇਰੇ ਮੁਤਾਬਕ, ਕੰਮ ਕਰ ਲਓ ਮੇਰੇ ਨਾਲ, ਮੇਰੇ ਨਾਲ ਮੁਕਾਬਲੇ ਤੇ। ਜੋ ਤੁਹਾਡਾ ਦਿਲ ਕਰਦਾ, ਜਿੱਥੇ ਤੁਹਾਡਾ ਦਿਲ ਕਰਦਾ, ਮੈਂ ਆ ਜਾਵਾਂਗਾ ਟਾਈਮ ਕਿਆਮਤ ਤੱਕ। ਲਓ ਜੀ, ਇਹ ਉਹੀ ਹਿਸਾਬ ਆ। ਇਦਾਂ ਦੇ ਬਾਬੇ ਕਿਸੇ ਪੰਚਾਇਤ ਪਰਿਆ ਪੰਚਾਇਤ ਚ ਬੈਠੇ ਦੀ ਸਿਰਫ ਇਹੀ ਗੱਲ ਕਰਨ ਦੇ ਹੁੰਦੇ। ਉਹ ਨਿੱਕੇ ਜਿਹੇ ਹੁੰਦੇ ਹਾਂ, ਪੂਰਾ ਡੋਂਗਾ ਪੀ ਜਾਣਾ ਦੁੱਧ ਦਾ ਘਿਓ ਦਾ। ਲਓ ਉਹੀ ਪਰਿਆ ਪੰਚਾਇਤ ਚ ਨਹੀਂ ਕਹਿੰਦੇ ਹੁੰਦੇ, ਕਿਸੇ ਵੀ ਜਵਾਨ ਬੰਦੇ ਨੂੰ ਵੇਖਣ ਨਾ ਤੇ ਉਹਨੂੰ ਕਹਿੰਦੇ ਹੁੰਦੇ ਕਿ ਖਾਂਦਾ ਨਹੀਂ, ਤੇਰੀ ਉਮਰ ਚ ਤਾਂ ਅਸੀਂ ਇਦਾਂ ਕਰ ਲੈਂਦੇ ਸਾਂ। ਨਹੀਂ, ਜਵਾਨ ਬੰਦੇ ਨੂੰ ਵੇਖ ਕੇ ਤੇ ਐਵੇਂ ਹੀ ਕਹੀ ਜਾਣਗੇ ਤੇਰੀ ਅੱਖ ਚ ਜਾ ਨਹੀਂ। ਇਹੋ ਬਾਬੇ ਨਾ ਮੁੰਡਿਆਂ 'ਚ ਛਾਣ ਲਈ ਇਹ ਵੀ ਗੱਲ ਸੁਣਾਣੀ। ਓਏ ਅਸੀਂ ਤਾਂ ਸ਼ਰਤ ਲਾ ਕੇ ਅੱਧਾ ਕਿਲੋ ਸਵਾਹ ਖਾ ਜਾਂਦੀ ਸੀ। ਏਦਾਂ ਦੇ ਬਾਬੇ ਆਪਣੇ ਸੋਹਣ ਪੁਣੇ ਦੀ ਝੂਠੀ ਕਹਾਣੀ ਸੁਣਾਉਂਦੇ। ਮੈਂ ਬਿਮਾਰ ਹੋ ਗਿਆ, ਜਦੋਂ ਉੱਥੇ ਨਰਸ ਨੇ ਵੇਖਿਆ ਉਹ ਰਹਿ ਗਈ। ਆਹੋ ਸਾਜੀ ਨਹੀਂ, ਆਹੋ ਵੀ ਮੈਂ ਬਿਮਾਰ ਹੋ ਗਿਆ, ਉਸ ਤੋਂ ਬਾਅਦ ਮੈਂ ਮਤਲਬ ਕਿ 15 ਕੁ ਦਿਨ ਹਸਪਤਾਲ ਰਿਹਾ। 15 ਦਿਨ ਬਾਅਦ ਜਦੋਂ ਮੈਂ ਚਲਾ ਗਿਆ, ਨਰਸ ਨੇ ਪਿੱਛੋਂ ਨਸ਼ਾ ਸ਼ੁਰੂ ਕਰ ਲਿਆ ਮੇਰੇ ਚੱਕਰ 'ਚ। ਨਰਸ ਨੇ ਕੰਮ ਤੇ ਆਉਣਾ ਛੱਡ ਦਿੱਤਾ। ਜਿਹੜਾ ਟੀਕਾ ਲਾਉਂਦੀ ਸੀ ਨਾਲ ਆਪਣੇ ਆਪ ਵਿੱਚ ਬੋਲ ਦਿੰਦੀ ਸੀ। ਮੁੰਡੇ ਜਿਹੜੇ ਜਹਾਜ਼ ਬਣਦੇ ਨਸ਼ਾ ਕਰਕੇ ਨਰਸ ਕਸ਼ਤੀ ਬਣ ਗਈ। ਇਹੋ ਜਿਹੇ ਬਾਬੇ ਸਵੇਰ ਉੱਠ ਕੇ ਨਾ ਗੱਡੀ ਦਾ ਤੇਲ ਚੈੱਕ ਕਰਨ ਵਾਲੇ ਨਾਲ ਸਵੇਰ ਉੱਠ ਕੇ ਤੇ ਆਪਣੇ ਘਰ ਚਲੇ ਜਾਂਦੇ ਆ। ਬਾਬੇ ਦੀ ਯਾਰ ਪੋਤੇ ਦੀ ਮੈਂ ਸੈਰ 'ਚ ਪੈਕ ਕਰ ਕੇ ਤੂੰ ਬਾਹਰ ਸੌ ਜਾ ਯਾਰ। ਇਹੋ ਜਿਹੇ ਬੰਦੇ 3 ਗੱਲਾਂ ਕਰਨਗੇ ਤੇ ਵਿੱਚ 4 ਵਾਰੀ ਕਹਿ ਦੇਣਗੇ ਕੀ ਨਾ ਲਈਦਾ, ਕੀ ਨਾ ਲਈਦਾ। ਅੱਛਾ ਯਾਰ ਜੀ, ਏਦਾਂ ਪਤਾ ਕੀ ਗੱਲ ਆ, ਇੱਕ ਬੰਦਾ ਗੱਲ ਕਰੇ ਮੇਰਾ ਤੇ ਜਵਾਬ ਲਵੇ, ਤੁਸੀਂ 3 ਗੱਲਾਂ ਕਰਦੇ, ਚੌਥਾ ਫੇਰ ਤਿਆਰ ਹੁੰਦੀ ਠਹਿ। ਐਡੀ ਕਾਦੀ ਸਪੀਡ ਤੁਹਾਨੂੰ ਕਾਮੇਡੀ ਦੀ ਚੱਲੀ? ਯਾਨੀ ਤੁਹਾਨੂੰ ਅਸੀਂ ਤੇ ਗੱਲ ਦੇ ਦਈਏ ਵੀ ਤੁਸੀਂ ਸਾਰੇ ਤਿੰਨਾਂ ਨੂੰ ਛੇੜਦੇ ਹਨਾ। ਸੌਰੀ ਭਾਈ, ਮੇਰੇ ਹੁਣ ਐਡੀ ਅੱਛੀ ਜ਼ੇਨ 'ਚ ਜਵਾਬ ਆਇਆ ਸੀ ਵੀ 3 ਵਜੇ ਰਾਤ ਨੂੰ ਬੂਹਾ ਹੜਕਾਉਂਦੇ ਆ ਤੇ ਫਰੀਦ ਨੇ ਜਿਹੜੀ ਕੀਤੀ ਹੈ ਵਿੱਚ ਹੀ ਰਹਿ ਗਈ ਮੇਰੀ ਗੱਲ। ਅਸੀਂ ਤਾਂ ਹੀ ਨਹੀਂ ਬੋਲਣ ਦੇ ਰਹੇ, ਤੁਸੀਂ ਫਿਰ ਹੋਰ ਪਾਸੇ ਨੂੰ ਨਿਜ਼ਾਮ ਤੋੜ ਦੇਣਾ ਵਾ। ਹੁਣ ਚੱਲਿਆ ਕੰਮ। ਯਾਰ ਏਦਾਂ ਦੇ ਬਜ਼ੁਰਗ ਨੇ ਨਾ ਲੰਘਦੇ ਨੇ ਸਬਜ਼ੀ ਨੂੰ ਐਵੇਂ ਕਰਨਾ, ਓਏ ਆਇਆ ਅਦਰਕ ਥੱਲੇ ਕਿ ਨਹੀਂ ਲੈ ਤੂੰ ਜਾਓ ਪਾਪਾ ਰਾਤ ਨੂੰ। ਅਦਰਕ ਥੱਲੇ ਆ ਕੇ ਨਹੀਂ ਰੇਟ ਉਹਦਾ ਥੱਲੇ ਆ। ਹੁਣ ਇਹ ਤੇ ਗੱਲ ਸਹੀ ਹੈ ਨਾ ਸਾਜੀ, ਮਾਸ਼ਾਅੱਲਾ ਇਹਦਾ ਪਿਆਰ ਇਹਦੇ ਨਾਲ ਬੜਾ ਹੋ ਗਿਆ ਜਿਹੜਾ ਸਿਰ ਤੇ ਨਹੀਂ ਪਾਇਆ ਨੇ। ਇਹਦਾ ਸਕਾ ਕਾਰਟੂਨ ਆ। ਇਹ ਮੈਂ ਸਕਾ ਇਹ ਅੱਛੀ ਗੱਲ ਕਹਿੰਦਾ, ਇਹਦਾ ਸਕਾ ਕਾਰਟੂਨ ਆ। ਸਾਜੀ ਦਾ ਪੇਟੀ ਦਾ ਪਪੇਟਾ ਮੈਂ ਬੜੀ ਮੰਤਾ ਮਰਾਦਾ ਨੇ ਇੱਥੋਂ ਲਾਇਆ। ਆ ਰਹੇ ਨਹੀਂ ਲਾਲਾ, ਉਹ ਬਾਕੀ ਵੀ ਲਾਲਾ, ਰੋਜ਼ ਇੱਕ ਲਾ ਲਿਆ ਕਰ, ਕੋਈ ਗੱਲ ਨਹੀਂ। ਇਹ ਤੈਨੂੰ ਦੇਤਾ, ਤੇਰੀ ਫੈਮਿਲੀ ਮੈਂਬਰ ਬਣ ਗਏ ਬੇਟਾ ਇਹ। ਹਾਲਾਂ ਉਸਤਾਦ ਜੀ ਉਹ ਕੱਪੜੇ ਦਾ ਬਣਿਆ ਵਾ, ਉਹਨੂੰ ਇਹਦੇ ਤੋਂ ਖਾਰਿਸ਼ ਪੈ ਗਈ। ਉਹ ਵੀ ਬੈਠਾ ਇੰਜ ਦੀ ਕੋਈ ਡਿਆ ਹੁੰਦਾ। ਯਾਰ ਮੈਂ ਕਹਿੰਦਾ ਸ਼ਈਆਂ ਫਰੀਦ ਕਿਦਾਂ ਦੀ ਗੱਲਾਂ ਕਰਨੀਆਂ ਯਾਰ ਇਹ ਬਿਲਕੁਲ ਕਾਰਟੂਨ ਆ। ਕੋਈ ਕਾਰਟੂਨ ਦੇ ਬੰਦੇ ਛੋਟੀ ਗੱਲ ਕਰ। ਸਹੀ ਗੱਲ ਆ। ਬੋਤਲ ਪੀਤੀ ਦੁਕਾਨ ਤੋਂ ਤੇ ਨਾਲ ਉਹਨੂੰ ਵੀ ਘੁੱਟ ਲਵਾਉਂਦੇ ਆ। ਆਹੋ ਤੇ ਭਾਜੀ 20 ਪਾ ਕੇ ਲਈ ਉਹਨੇ 20 ਪਾਏ 20 ਮੈਂ ਪਾਏ। ਉਸਤਾਦ ਜੀ ਮੈਂ ਮਿੱਠੇ ਨੂੰ ਕੋਈ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ। ਕਿਉਂ ਕੱਲ ਤੋਂ ਬਾਅਦ ਕਰਨਾ, ਇੱਥੇ ਕਰਨ ਦੇ। ਰੌਲਾ ਪਤਾ ਕੀ ਉਸਤਾਦ ਜੀ, ਥੱਲੇ ਕਮੈਂਟਸ ਪਤਾ ਕੀ ਆਏ ਨੇ। ਹਾਲਾਂ ਟੋਟਲੀ ਤੁਹਾਨੂੰ ਪਤਾ ਅਸੀਂ ਕਿੱਦਾਂ ਕਰਨੇ ਸ਼ੋਅ, ਮਿੱਠਾ ਤੇ ਮੈਂ ਅਸੀਂ ਕਿੱਦਾਂ, ਉਹ ਸਾਰੇ ਥੱਲੇ ਕਮੈਂਟਸ ਕੀਤੇ ਨੇ ਕਿ ਫਰੀਦ ਨੇ ਮਿੱਠੇ ਸਾਥ ਬਦਤਮੀਜ਼ੀ ਕੀ ਹੈ, ਫਰੀਦ ਨੇ ਐਸੇ ਕਰਦੀ ਹੈ ਵੈਸੇ ਕਰਦੀ ਹੈ। ਫਰੀਦ ਯਾਰ ਸੱਚੀ ਗੱਲ ਆ ਉਸਤਾਦ ਜੀ, ਤੁਸੀਂ ਵੀ ਇਸ ਚੀਜ਼ ਨੂੰ ਡਿਨਾਈ ਕਰੋਗੇ, ਸੱਚੀ ਗੱਲ ਆ। ਡਿਨਾਈ ਦਾ ਸਪੈਲਿੰਗ ਦੱਸ ਦੇ ਤੇ ਉਸਤਾਦ ਜੀ ਕਰਨਗੇ। DNAI ਡਿਨਾਈ ਪਾਇਣੇ ਮੈਂ ਤੁਹਾਨੂੰ ਦੱਸਦਾ ਨਾ, ਉਹ ਥੱਲੇ ਕਮੈਂਟਸ ਹਰ ਬੰਦਾ ਆਪਣੇ ਆਪਣੇ ਕਰੈਕਟਰ ਨਾਲ, ਆਪਣੇ ਜਿਹਨੂੰ ਜਿਹੜਾ ਪਸੰਦ ਆ ਉਹਦੇ ਨਾਲ ਪਿਆ। ਕੱਲ ਹੁਣ ਮੈਨੂੰ ਇੱਥੇ ਇੱਕ ਬੰਦਾ ਮਿਲਿਆ, ਕਹਿੰਦਾ ਯਾਰ ਮੈਨੂੰ ਮਿਲਣ ਆਇਆ ਤੇ ਕਹਿੰਦਾ ਯਾਰ ਮੈਂ ਨਾ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਯਾਰ ਮੈਂ ਜਾਨੂ ਭਾਈ ਨੂੰ ਮਿਲਣ ਵਾਲਾ, ਤਾਂ ਉਹ ਕਹਿੰਦਾ ਨਹੀਂ ਯਾਰ ਜਦੋਂ ਮਿੱਠਾ ਆਏਗਾ ਨਾ ਉਦੋਂ ਦੱਸੀ ਮੈਨੂੰ। ਇਹ ਉਸਤਾਦ ਜੀ ਸਭ ਅੱਲਾ ਦਾ ਕਰਮ ਆ, ਤੁਹਾਡੀ ਮੁਹੱਬਤ ਆ। ਨਹੀਂ ਮੈਂ ਇੱਕ ਗੱਲ ਇੰਟਰਪਟ ਕਰਨ ਦੇ ਮਿੱਠਾ ਜੀ। ਗੱਲ ਇਹ ਉਸਤਾਦ ਜੀ, ਮੈਂ ਮਿੱਠੇ ਨੂੰ ਆਪਣੇ ਵੱਡਿਆਂ ਭਰਾਵਾਂ ਤਰ੍ਹਾਂ ਇਹਦਾ ਇਹਤਰਾਮ ਕਰਨਾ, ਔਰ ਮੈਂ ਕਦੀ ਵੀ ਇਦਾਂ ਕਰ ਸਕਣਾ ਮੈਂ ਕਿ ਅਸੀਂ ਇੱਕ ਸਕ੍ਰਿਪਟਡ ਕੰਮ ਕਰਨ ਦੇ, ਇੱਕ ਸ਼ੁਗਲ ਕਰਨ ਦੇ ਆ। ਤੋਬਾ ਯਾਰ ਮੈਂ ਮਾਜ਼ਰਤ ਕਰ ਲੈਣਾ ਭਾਈ, ਤੁਸੀਂ ਮੇਰੇ ਤੋਂ ਨਾਰਾਜ਼ ਓਏ ਨਹੀਂ ਯਾਰ, ਐਡੀ ਟੈਨਸ਼ਨ ਨਾ ਲੈ ਫਰੀਦ, ਕੀ ਹੋ ਗਿਆ ਯਾਰ? ਉਹ ਸਾਰੇ ਵੀਰ ਨੇ, ਆਪਣੇ ਭਰਾ ਨੇ, ਆਪਣੇ ਹੁਣ ਤੈਨੂੰ ਦੱਸਿਆ ਨਹੀਂ ਕੱਲ ਜਿਹੜਾ ਸ਼ੋਅ ਐਦਾਂ ਦਾ ਜਿਹੜਾ ਸੀ ਆਨਲਾਈਨ ਵਾਲਾ। ਸੱਚ 1 ਮਿੰਟ ਯਾਰ, ਮੈਨੂੰ ਫਿਰ ਯਾਦ ਭੁੱਲ ਜਾਣਾ ਮੈਨੂੰ। ਨਾਜ਼ਰੀਨ ਤੁਸੀਂ ਨਾ ਥੱਲੇ ਈਮੇਲ ਜਿਹੜੀ ਚੱਲ ਰਹੀ ਹੈ ਨਾ, ਇਹਦੇ ਤੇ ਕਰਕੇ ਤੁਸੀਂ ਨਾਲ ਸਾਡੇ ਆ ਸਕਦੇ ਹੋ। ਤੁਹਾਨੂੰ ਪਤਾ ਕੋਈ ਵੀ ਬੰਦਾ ਜਿਹੜਾ ਨਾ ਈਮੇਲ ਕਰੇ ਕਿ ਯਾਰ ਮੈਂ ਇਸ ਤਰ੍ਹਾਂ, ਲੇਕਿਨ ਇਹ ਆ ਕਿ ਵੀ ਜਿਗਰਾ ਦਿਲ ਵੱਡਾ ਕਰਕੇ ਹੋਣਾ, ਉਹਨੂੰ ਹੋ ਸਕਦਾ ਉਹਦੇ ਨਾਲ ਸ਼ੁਗਲ ਮੇਲਾ ਵੀ ਲੱਗੇ, ਉਹਨੂੰ ਅਸੀਂ ਕੋਈ 4 ਗੱਲਾਂ ਵੀ ਕਰ ਲਈ, ਉਹ ਵੀ ਸਾਨੂੰ ਕਰੇ।
ਲੇਕਿਨ ਅਸੀਂ ਉਹਨੂੰ ਮਤਲਬ ਮਜ਼ਾਕ ਵੀ ਕਰ ਲਈਏ। ਇਸ ਤਰ੍ਹਾਂ ਦਾ ਨਾ ਇੱਕ ਵਸੀਹ ਜ਼ੇਨ ਵਾਲਾ ਹਿਸਾਬ ਕਿਤਾਬ ਰੱਖ ਕੇ ਆਉਣਾ, ਤੇ ਤੁਸੀਂ ਆ ਜਾਣਾ, ਤੇ ਤੁਸੀਂ ਮੈਂ ਤੁਹਾਨੂੰ ਲਿੰਕ ਭੇਜਿਆ ਕਰਾਂਗਾ ਇਹਦਾ, ਜਿੱਥੋਂ ਅਸੀਂ ਰਿਕਾਰਡ ਕਰੀਦਾ, ਤੁਸੀਂ ਵਿੱਚ ਆ ਜਾਣਾ। ਤੁਹਾਡੀ ਵਿੰਡੋ ਵੀ ਆ ਜਾਏਗੀ, ਵਿੱਚ ਗੈਸਟ ਆ ਗਿਆ ਸਾਡਾ ਇਹ। ਉਸਤਾਦ ਜੀ ਇੱਕ ਬੰਦਾ ਮੈਂ ਲਿਆਉਣਾ ਉਸਤਾਦ ਜੀ, ਮੇਰਾ ਬਹੁਤ ਪਿਆਰਾ ਭਰਾ ਵਾ ਸਕਾਈ ਟ੍ਰੈਂਡ, ਔਰ ਐਡਾ ਖੂਬਸੂਰਤ ਆਰਟਿਸਟ ਆ, ਪੁੱਛੋ ਮਿੱਠੇ ਨੂੰ, ਬਹੁਤ ਅੱਛੇ ਆਦਮੀ ਉਹ ਐਡਾ ਆਲਾ ਆਰਟਿਸਟ ਆ, ਲੇਕਿਨ ਇਹ ਹੈ ਪਾਕਿਸਤਾਨ ਤੋਂ ਬਾਹਰ ਆ, ਤੇ ਅਸੀਂ ਲਵਾਂਗੇ ਇਹਦੇ ਤੇ। ਉਸਤਾਦ ਜੀ ਉਹਦੀ ਟੌਨ ਟੈਂਪੋ ਬੜੀ ਮਜ਼ੇਦਾਰ ਆ। ਹਾਂ ਤੇ ਲੈ ਯਾਰ, ਹੁਣੇ ਲੈ ਲਾ ਉਹਨੂੰ। ਨਹੀਂ ਹੁਣ ਤੇ ਉਸਤਾਦ ਜੀ ਕੰਮ ਤੇ ਹੋਣੇ ਆ। ਚਲੋ ਠੀਕ ਹੈ, ਮੈਂ ਇਨਸ਼ਾਅੱਲਾ ਕੱਲ ਦੇ ਟੀ ਟਾਈਮ 'ਚ ਅਸੀਂ ਉਹਨਾਂ ਨੂੰ ਲਵਾਂਗੇ, ਔਰ ਇਨਸ਼ਾਅੱਲਾ ਮਜ਼ਾ ਆਏਗਾ। ਮੈਂ ਬਾਕੀਆਂ ਨੂੰ ਵੀ ਕਹਿ ਰਿਹਾ ਸਾਰਿਆਂ ਨੂੰ ਕਿ ਜਿਹੜੇ ਸਾਡੇ ਆ ਵੀਰ ਸੁਣਦੇ ਪਏ ਨੇ ਨਾ, ਇਹਨਾਂ ਦੇ ਵਿੱਚੋਂ ਵੀ ਕੋਈ ਸਾਡੇ ਨਾਲ ਕੋਈ ਮਤਲਬ ਜੁਆਇਨ ਕਰ ਸਕਦਾ, ਸਾਨੂੰ ਕੋਈ ਇਸ਼ੂ ਨਹੀਂ। ਮੈਂ ਵੀ ਆਪਣੇ ਦੋਸਤ ਨੂੰ ਬੁਲਾ ਸਕਦਾ ਉਸਤਾਦ ਜੀ। ਜੇ ਤਾਂ ਭਰਾਵਾ ਤੇਰੇ ਵਰਗੇ ਫਿਰ ਰਹਿਣ ਦੇ ਨਹੀਂ ਸੈਲਿਬ੍ਰਿਟੀ ਅੱਛਾ, ਇਹਨੇ ਆਪਣੇ ਦੋਸਤ ਨਹੀਂ ਮੈਂ ਕਹਿੰਦਾ ਮੁਸ਼ਾਇਰੇ ਦੇ ਵਿੱਚ ਪਹਿਲੇ ਤੇ ਹਾਫੀ ਨੂੰ ਲੈਣੇ ਨਾ। ਹਾਂ ਹਾਂਜੀ ਓਕੇ। ਕਿਹਨੂੰ? ਹਾਫੀ ਭਾਈ, ਤਹਿਜ਼ੀਬ ਹਾਫੀ ਭਾਈ ਨੂੰ ਪਹਿਲੇ ਮੁਸ਼ਾਇਰੇ ਦੇ ਵਿੱਚ ਉਹਨਾਂ ਨੂੰ ਲੈਣੇ ਆ ਨਾ, ਮੁਸ਼ਾਇਰੇ ਵਾਲਾ। ਮੁਸ਼ਾਇਰਾ ਵੀ ਅਸੀਂ ਇਦਾਂ ਹੀ ਕਰ ਰਹੇ ਹਾਂ, ਦੇਖ ਲਿਆ ਨਾਜ਼ਰੀਨ ਨੇ, ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਹੈ ਕਿ ਕੋਈ ਵੀ ਆਵੇ, ਕੋਈ ਖਾਵਰ ਨੂੰ, ਜਿਵੇਂ ਖਾਵਰ ਆਪਣਾ ਇੱਥੇ ਖਾਵਰ ਨੂੰ ਲੈ ਲਿਆ, ਕਿਸੇ ਹੋਰ ਨੂੰ ਲੈ ਲਿਆ, ਜਿਹੜਾ ਨਾਲ ਗੱਲ ਵੀ ਕਰੇ, ਕੋਈ ਸ਼ੁਗਲ ਮੇਲਾ ਵੀ ਲਾਵੇ ਔਰ ਬਰਦਾਸ਼ਤ ਵੀ ਕਰੇ। ਹਾਂਜੀ ਉਸਤਾਦ ਜੀ ਮੈਂ ਜਿਹੜੀ ਮਿੱਠੇ ਨਾਲ ਕੋਈ ਬਦਤਮੀਜ਼ੀ ਨਹੀਂ ਨਹੀਂ ਕੀਤੀ ਤੂੰ ਕਰਦਾ ਵਾ। ਉਸਤਾਦ ਜੀ, ਮੈਂ ਉਹਦੇ ਲਈ ਮੈਂ ਤੇ ਆਪਣੀ ਆਡੀਅנס ਨੂੰ ਆਪਣੀ ਸਿਰ ਦਾ ਤਾਜ ਸਮਝਣਾ ਵਾ, ਇਹਨਾਂ ਸਾਰਿਆਂ ਨੂੰ। ਇਹ ਤੇ ਮੇਰੀ ਜਿੰਦ ਜਾਨ ਤੋਂ ਉਸਤਾਦ ਜੀ ਮੇਰੇ ਤੋਂ ਨਾਰਾਜ਼ ਕਿਉਂ ਹੋਣ? ਓਏ ਅੱਛਾ ਯਾਰ ਫਰੀਦ, ਤੂੰ ਦਿਲ ਨੂੰ ਗੱਲ ਲੈ ਲਈ। ਉਹ ਮਿੱਠੇ ਨਾਲ ਕਈ ਪਿਆਰ ਕਰਦੇ, ਜਦੋਂ ਤੂੰ ਨਹੀਂ ਸੀਗਾ ਸਾਰਿਆਂ ਨੇ ਕਿਹਾ ਫਰੀਦ ਨੂੰ ਲਿਆਓ, ਫਰੀਦ ਨੂੰ ਲਿਆਓ, ਫਰੀਦ ਕਹਾਂ ਹੈ, ਫਰੀਦ ਕੀ ਕਮੀ। ਹੁਣ ਮਿੱਠੇ ਨੇ ਤਾਂ ਨਹੀਂ ਕਿਹਾ ਕਿ ਉਸਤਾਦ ਜੀ ਆਹ ਕੀ ਸਾਰੇ ਫਰੀਦ ਕਰ ਰਹੀ ਹੈ। ਉਹ ਇਹ ਨਾ ਵਸੀਹ ਰੱਖ ਦਿਮਾਗ, ਕੋਈ ਗੱਲ ਨਹੀਂ। ਫਰੀਦ ਖਾਂ ਤੇਰੀ ਨਗਰੀ ਚੋਰ ਪੈਣ, ਕੁਛ ਨਹੀਂ ਹੁੰਦਾ। ਉਸਤਾਦ ਜੀ ਕੱਲ ਮੈਂ ਨਾ ਜਦੋਂ ਗਿਆ ਵਾ ਨਾ ਇੱਥੋਂ, ਇੱਕ ਮਿੰਟ ਬਾਹਰ ਉਸਤਾਦ, ਇੱਕ ਮਿੰਟ ਨਹੀਂ ਕੋਈ ਨਹੀਂ ਹੈਗਾ, ਮੇਰਾ ਖਿਆਲ ਉਹ ਬਾਹਰ ਮੁੰਡਾ ਹੈ। ਅੱਛਾ ਉਸਤਾਦ ਜੀ, ਕੱਲ ਮੈਂ ਨਾ ਸ਼ਾਪਿੰਗ ਕਰਨ ਲਈ ਜਦੋਂ ਗਿਆ ਨਾ ਇੱਥੋਂ, ਮੈਂ ਲਾਇਲਪੁਰ ਗੈਲਰੀਆ ਗਿਆ ਵਾਂ ਆਪਣੇ ਬੱਚਿਆਂ ਨੂੰ ਲੈ ਕੇ। ਜਦੋਂ ਮੈਂ ਅਕਸਰ ਲਾਇਲਪੁਰ ਗੈਲਰੀਆ ਜਾਂਦਾ ਨਾ, ਤੇ ਉਸਤਾਦ ਜੀ ਰਸਤੇ 'ਚ ਲੋਕ ਬਹੁਤ ਸਾਰੇ ਮਿਲਦੇ, ਬਹੁਤ ਸਾਰਾ ਪਿਆਰ ਕਰਦੇ, ਤੇ ਉਹ ਮੈਂ ਨਾ ਉਸਤਾਦ ਜੀ ਸ਼ਾਪਿੰਗ ਕਰਨ ਡਿਆ, ਮੈਨੂੰ ਇੱਕ ਬੰਦਾ ਮਿਲਿਆ, ਉਹਨੇ ਕਿਹਾ ਚੀਮਾ ਸਾਹਿਬ ਕਿੱਦਾਂ, ਠੀਕ ਹੋ? ਮੈਂ ਕਿਹਾ ਸ਼ੁਕਰ ਅੱਲਾਹ ਪਾਕ ਦਾ। ਉਹ ਵੀ ਕਾਮੇਡੀਅਨ ਨਹੀਂ ਸੀ ਜਦੋਂ ਚੀਮਾ ਹੀ ਕਹਿਤਾ ਫਿਰ ਕਾਮੇਡੀਅਨ ਨਹੀਂ ਨਿਕਲਿਆ। ਉਹ ਕਾਮੇਡੀਅਨ ਨਹੀਂ ਹੁੰਦਾ, ਕਾਮੇਡੀਅਨ ਹੁੰਦਾ ਵਾ। ਇਹ ਬਿਮਾਰੀ ਹੈ ਇਹਨੂੰ, ਇਹ ਬਿਮਾਰੀ ਹੈ ਉਸਤਾਦ ਜੀ ਕਿ ਮੈਂ ਪੰਜਾਬੀ ਹਾਂ, ਮੇਰਾ ਕੈਜੂਅਲ ਸਿਸਟਮ, ਮੇਰਾ ਇੱਥੇ ਲੋਕ ਚੱਲਦੇ, ਇਹ ਤਲਫਜ਼ ਸਹੀ ਅੱਛਾ ਫਰੀਦ ਸਾਹਿਬ ਮੇਰੀ ਗੱਲ, ਪੂਰੇ ਪੰਜਾਬ, ਇੰਡੀਆ, ਪੰਜਾਬ ਦੇ, ਪਾਕਿਸਤਾਨ ਪੰਜਾਬ ਦੇ ਜਿਹੜੇ ਬੋਲਣ ਵਾਲੇ ਲੋਕ ਆ, ਇੰਗਲਿਸ਼ ਦੇ ਵਰਡਸ ਜਿਹੜੇ ਖੂਬਸੂਰਤ ਨੇ, ਉਹਨਾਂ ਨੂੰ ਖੂਬਸੂਰਤੀ ਨਾਲ ਬੋਲਦੇ ਨੇ। ਇੱਕ ਮਿੰਟ ਮੇਰੀ ਹੁਣ ਗੱਲ ਸੁਣੋਗੇ ਤੁਸੀਂ ਸਰ, 2 ਮਿੰਟ ਜ਼ਰਾ। ਪਹਿਲੀ ਤੇ ਗੱਲ ਇਹ ਹੈ ਫਰੀਦ ਸਾਹਿਬ, ਲਾਇਲਪੁਰ ਗੈਲਰੀਆ ਦੇ ਵਿੱਚ ਤੁਸੀਂ ਜੋ ਲੈਣਾ ਨਾ ਜਾ ਕੇ, ਉਹ ਤੁਹਾਡੀ ਗਲੀ ਦੀ ਨੁੱਕਰ ਵਾਲੇ ਕਰਿਆਨੇ ਵਾਲੇ ਕੋ ਵੀ ਮਿਲ ਜਾਂਦਾ ਹੈ। ਹਾਂ ਹਾਂਜੀ ਇਹ ਬੁੱਤ ਬਾਜ਼ਾਰ ਸ਼ਾਮ ਦੇ ਟਾਈਮ ਜਾਂਦੇ ਆ ਕਿ ਦੁਕਾਨਾਂ ਵਾਲੇ ਚਲੇ ਗਏ ਹੁਣੇ। ਹੁਣ ਦੇਖੋ ਫਰੂਟ ਲਾਇਲਪੁਰ ਗੈਲਰੀਆ ਉਹਨੇ ਜਾਣਾ ਜਿਹਨੇ ਉੱਥੋਂ ਉਹ ਚੀਜ਼ ਲੈਣੀ ਜਿਹੜੀ ਹੋਰ ਕਿਤੋਂ ਨਹੀਂ ਮਿਲਦੀ। ਤੂੰ ਲਾਇਲਪੁਰ ਗੈਲਰੀਆ ਜਾ ਕੇ ਇੱਕ ਵਾਸ਼ਰੂਮ ਵਾਲਾ ਬੁਰਸ਼ ਲੈਣਾ, ਸਰਫ ਦਾ ਪੈਕਟ ਲੈਣਾ, 2 ਕਿਲੋ ਚੀਨੀ ਲੈਣੀ ਹੈ, ਇੱਕ ਪੱਤੀ ਲੈਣੀ, ਇਹ ਏਡੀ ਦੂਰ ਆ ਕੇ ਲੈਣ ਦਾ ਕੀ ਤੁੱਕ ਬਣਦਾ? ਇਹ ਤੇ ਤੈਨੂੰ ਮਹੱਲੇ ਦੀ ਨੁੱਕਰ ਤੋਂ ਮਿਲ ਜਾਣਾ। ਉਹ ਜਾਣਦੇ ਹੋ ਉਸਤਾਦ ਜੀ, ਅੱਲਾਹ ਮਾਫੀ ਦੇ, ਮੈਂ ਤੁਹਾਨੂੰ ਪਤਾ ਮੈਂ ਸ਼ਾਪਿੰਗ ਕਿੰਨੇ ਦੀ ਕਰਨਾ ਵਾ ਹਰ ਵੀਕ, ਮੰਥਲੀ ਵੀ ਨਹੀਂ, ਵੀਕਲੀ ਸ਼ਾਪਿੰਗ ਕਰੀਦੀ ਏ। ਮੈਂ ਤੈਨੂੰ यूटिलिटी स्टोर ਅੱਗੇ ਰੋਂਦੇ ਵੇਖਿਆ, ਤੂੰ ਬਸ ਕਰਦੇ ਅਖੇਰ ਮੈਂ ਗੈਲਰੀ। 1 मिनट भाई, मैं आपको बताता हूँ, टेक्निकल बात यह है, वीकली नहीं, तू रोज शॉपिंग कर सकता है, क्योंकि नालों नाल ते लियानी हर चीज। ਹਾਂ ਇਹਨਾਂ ਦੇ ਬਾਰੇ ਚ ਸਟਾਰਟ ਹੀ ਮਸ਼ਹੂਰ ਆ ਕਿ ਉਹ ਜਿੰਨਾ ਕਮਾ ਲਿਆ ਉਹ ਸ਼ਾਮ ਨੂੰ ਖਾ ਕੇ ਖਤਮ ਕਰਕੇ ਸੌਂਦੇ ਆ। ਉਹ ਬਸ ਕਰਦੇ। ਮੈਂ ਉਸਤਾਦ ਜੀ ਤੁਹਾਨੂੰ ਕੀ ਪਤਾ, ਬੇਸਿਕਲੀ ਪਤਾ ਕੀ ਆ, ਇਹ ਮੈਂ ਸ਼ੁਗਲ ਨਹੀਂ ਕੀਤਾ ਹੈਗਾ, ਮੈਂ ਤੁਹਾਨੂੰ ਜੈਨੂਇਨ ਦੱਸਿਆ। ਬੱਚੇ ਮੇਰੇ ਜਿਹੜੇ ਨੇ ਨਾ ਉੱਪਰ ਉਹ ਬਣਿਆ ਐਂਡ ਵਾਲੇ ਫਲੋਰ ਤੇ, ਉਹ ਜਿਹੜਾ ਖੇਡਣ ਵਾਲਾ, ਉਹਦੇ ਵਿੱਚ 1200 ਰੁਪਏ ਇੱਕ ਬੱਚੇ ਦੀ ਟਿਕਟ ਆ। ਮੇਰੇ ਬੱਚੇ ਜਿੰਨੀ ਦੇਰ ਮਰਜ਼ੀ ਖੇਡਦੇ ਰਹਿਣ, ਮੈਂ ਉਹਨਾਂ ਨੂੰ ਟੋਟਲ ਮੈਂ ਉਹਨਾਂ ਨੂੰ ਕਰਕੇ ਮੈਂ ਕਹਿਣਾ ਜਿੰਨੇ ਪੈਸੇ। 1200 रुपया कोई टिकट नहीं बेटे, नहीं 1200 टिकट ਜਾਣ ਦੇ ਨਾ ਕਰ। ਲਾਇਲਪੁਰ ਗੈਲਰੀਆ ਜਾਣ ਦੇ, ਸਿਰਫ ਲਾਇਲਪੁਰ ਚ ਰਹਿ ਬਸ, ਤੇ ਗੈਲਰੀਆਂ ਆਪਣੇ ਘਰ ਦੇ ਉੱਤੇ ਪਾ ਲਾ ਕਿਤੇ। 1200 ਦੀ ਤੇਰੇ ਮੁੰਡੇ ਦੀ ਦਵਾਈ ਆਂਦੀ ਹੋਵੇ ਨਾ ਤੇ ਤੂੰ ਉਹ ਨਾ ਲਵੇ। ਉਸਤਾਦ ਜਿਹੜਾ ਲੈਲਪੁਰ ਗੈਲਰੀ ਦੇ ਉੱਪਰ ਟੱਪਣ ਵਾਲਾ ਰੱਖਿਆ ਨਾ, 1200 ਰੁਪਏ ਦੇ ਕੇ ਪੂਰਾ ਮਹੱਲਾ ਚੜਾਇਆ, ਉਹਦੇ ਟੋਇਆ ਪਾਇਆ ਇੰਨਾ ਵੱਡਾ, ਉਹਨੂੰ ਪੈਂਦ ਪਾਈ ਇਸ ਬੰਦੇ ਨੇ। ਮਿੱਠੇ ਤੇਰੇ ਘਰ ਤੇ ਵਿਹੜੇ 'ਚ ਭੰਗੂੜੇ ਲਾ ਦਿੰਦੇ ਨਾ ਆ ਕੇ, ਕਹਿੰਦੇ ਐਲੋ ਫੜਨ ਵਾਲੇ ਰੱਕੀ ਰਾਣੀ ਵਾਲੇ ਗਲੀ 'ਚ ਫਿਰਨ ਡੇ ਹੁੰਦੇ ਮਿੱਠੇ ਦੇ ਬੱਚਿਆਂ ਨੇ ਖੇਡਣਾ। ਮੈਂ ਛੱਡੂ ਤਾਂ ਨਹੀਂ ਨਾ ਹੈਗਾ, ਮੈਂ ਛੱਡਦਾ ਤਾਂ ਉਹ ਨਹੀਂ ਹੈਗਾ। ਛੱਡਣ ਨਹੀਂ ਡਿਆ ਮੇਰੀ। ਉਹ ਯਾਰ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਮੰਨਦੇ ਉਸਤਾਦ ਜੀ? ਤੁਹਾਨੂੰ ਕੀ ਮਸਲਾ ਹੈ?
ਫਰੀਦ ਮੈਡੀਕਲ ਸਟੋਰ ਵਾਲਾ ਤੇਰੇ ਇਲਾਕੇ 'ਚ ਦੱਸਦਾ ਕਿ ਇੱਕ ਫਰੀਦ ਨਾਮ ਦਾ ਬੰਦਾ ਉਹਦਾ ਖੁੱਲਾ ਸਿਰਪ ਲੈ ਕੇ ਜਾਂਦਾ ਚਮਚੀ ਕਰਕੇ। ਉਹੀ ਤੇ ਮੈਂ ਕਹਿ ਰਿਹਾ। ਉਹ ਯਾਰ ਨਾਜ਼ਰੀਨ ਮੇਰੀ ਗੱਲ ਸੁਣੋ, ਮੈਂ ਉਹੀ ਕਹਿ ਰਿਹਾ, ਤੁਸੀਂ ਵੀ ਸੁਣੋ ਕਿ ਭਾਜੀ ਪੱਤੀ ਚ ਮੁੱਕੀ ਤੇ ਉਹਨੇ ਕਹਿਣਾ 20 ਰੁਪਏ ਦੀ ਪੱਤੀ ਲੈਣੀ ਹੈ ਤੇ ਉਹ ਕਿੰਨੀ ਦੇਰ ਬਾਅਦ ਫੇਰ ਮੁੱਕਣੀ ਹੈ। ਤੇ ਤੂੰ ਤੇ ਹਰ ਘੰਟੇ ਤੂੰ ਤੇ ਸ਼ਾਪਿੰਗ ਹੀ ਕਰਦਾ ਰਹਿਣਾ। ਸ਼ਾਪਿੰਗ ਦੇ ਵਿੱਚ ਸਭ ਤੋਂ ਪ੍ਰੋਬਲਮ ਇਹ ਹੈ ਕਿ ਤੁਸੀਂ 1000 ਰੁਪਏ ਦੀ ਚੀਜ਼ ਲੈ ਆਓ ਤਾਂ ਵੀ ਸ਼ਾਪਿੰਗ ਕਰਕੇ ਆਏ, ਲੱਖ ਰੁਪਏ ਦੀਆਂ ਲੈ ਆਓ ਤਾਂ ਵੀ ਸ਼ਾਪਿੰਗ ਕਰਕੇ ਆਏ। ਸ਼ਾਪਿੰਗ 'ਚ ਬਜਟ ਕਿੰਨਾ ਵਾ ਇਹ ਦੱਸ। ਅੱਛਾ ਹੁਣ ਸੁਣ ਲਓ, ਮੈਂ ਤੁਹਾਨੂੰ ਦੱਸਣ ਲੱਗਾ। ਸਭ ਤੋਂ ਪਹਿਲਾਂ ਫੇਸ ਕਲੀਨਰ ਲੈਣੇ, ਹਾਂ ਠੀਕ ਹੈ ਜੀ, ਫਿਰ ਸਕਰਬ ਲੈਣੀਆਂ। ਮੈਂ ਕਿਹਾ ਫਰੀਦ ਖਾਂ ਸਕਰਬ ਕਰਕੇ ਤੂੰ ਮਾੜਾ ਜਿਹਾ ਠੀਕ ਹੋਇਆ, ਮਾਫੀ ਦੇ ਦੇ। ਇਹ ਸਾਥੀ ਡਰਦਾ ਹੀ ਸਕਰਬ ਕਰੀ ਜਾਂਦੇ ਆ ਵਾ। ਆਹੋ ਇਹਦੇ ਇਲਾਕੇ ਜਿਹੜਾ ਡਾਕਟਰ ਆ ਨਾ ਉਹਨੇ ਕਸਮ ਦੇ ਕੇ ਕਿਹਾ ਕਿ ਅੱਜ ਤੱਕ ਮੈਂ ਪੂਰੀ ਡ੍ਰਿਪ ਨਹੀਂ ਵੇਚੀ। ਇੱਥੇ 100 ਬੰਦਾ ਪੈਸੇ ਪਾ ਕੇ ਡ੍ਰਿਪ ਲਵਾਉਂਦਾ, ਭਾਈ ਨਹੀਂ ਕਰਕੇ ਆ ਮੇਰੇ 17 ਦੀ ਲਾ ਦੇ, ਮੇਰੇ 30 ਦੀ ਲਾ ਦੇ। ਓਏ ਹੋਏ ਹੋਏ ਮਿੱਠੇ ਜੀ, ਤੁਹਾਡੇ ਹਲ ਤੇ ਮੇਨ ਜਨਰਲ ਹਸਪੀਟਲ ਗਲੀ 'ਚ ਬਣਿਆ ਨਾ। ਤੁਸੀਂ ਯਕੀਨ ਮੰਨੋ, ਸਸਤਾ ਰਮਜ਼ਾਨ ਬਾਜ਼ਾਰ ਇਹਨਾਂ ਨੇ ਕਹਿ ਕੇ ਆਪਣੇ ਮਹੱਲੇ 'ਚ ਲਵਾਇਆ ਵਾ ਤੇ ਲਾਸ਼ਾਂ ਲੱਭ ਰਹੀਆਂ ਉਹਦੇ ਵਿੱਚੋਂ। ਦਾਗੀ ਫਾਲਤੂ ਲੜਾਈਆਂ ਹੁੰਦੀਆਂ ਇਲਾਕੇ 'ਚ। ਲਾਇਲਪੁਰ ਗੈਲਰੀਆ 'ਚ ਤੇਰੇ ਨਾਲ ਮੈਚ ਹੀ ਨਹੀਂ ਹੋ ਰਿਹਾ। ਹਾਏ ਹਾਏ ਸਹੀ ਗੱਲ। ਅੱਛਾ ਤੁਸੀਂ ਨਾ ਮੰਨੋ, ਤੁਹਾਡੇ ਨਾਲ ਮੇਰੀ ਜ਼ਿੱਦ ਨਹੀਂ, ਕਿਉਂਕਿ ਇੱਕ ਬੰਦਾ ਤੁਹਾਡੀ ਪਹੁੰਚ ਨਹੀਂ ਕਰ, ਮੈਂ ਇੱਥੇ ਕੀ ਕਰ ਸਕਦਾ। ਸਾਡੀ ਸ਼ਾਪਿੰਗ ਤੇ ਉਹ ਤਾਂ ਕਰੇ ਜੀ ਉਹਨੂੰ ਰਾਸ਼ਨ ਨਾਲੋਂ ਕਮੀ ਹੋਵੇ, ਮਿੱਲਾਂ ਫੈਕਟਰੀਆਂ 'ਚ ਵਜ਼ੀਫੇ ਲੱਗੇ ਉਹਦੇ, ਓਏ ਯਾਰ ਹਜ਼ਾਰ ਕਰੀ ਆਟਾ ਆ ਜਾਂਦਾ। ਰਿਹਾ ਉਹਨੂੰ, ਸੂਟ ਮਿਲਦੇ ਪਿੱਛੇ ਲਿਖਿਆ ਹੁੰਦਾ ਅਤੀਆ ਅਲਹਮਰਾ ਟੈਕਸਟਾਈਲ। ਨਾਲੇ ਉਹ ਜਾ ਸਕਦਾ ਲੈਲਪੁਰ ਗੈਲਰੀ ਕੱਲਾ ਨਹੀਂ ਗਿਆ, ਪੂਰੀ ਟੀਮ ਲੈ ਕੇ ਆ। ਉੱਥੇ ਓਪਨਿੰਗ ਸੀਗੀ ਉਹਦੀ। ਅਤੀਆ ਅਲਹਮਰਾ ਟੈਕਸਟਾਈਲ। ਪਿਛਲੇ ਪੱਲੇ ਤੇ ਛੋਟੀ ਜੀ ਉਹਨਾਂ ਦੀ ਮੋਹਰ ਲੱਗੀ ਹੈ, ਨਾਲ ਮਾਲਕਾਂ ਦੇ ਸਾਈਨ ਹੋਏ। ਓਏ ਹੋਏ ਇਹਦੇ ਸ਼ਨਾਖਤੀ ਕਾਰਡ ਤੇ ਉਹਨਾਂ ਨੇ ਮਾੜੇ ਜਿਹੇ 2-3 ਦਾਲ ਦੇ ਦਾਣੇ ਸੁੱਟੇ ਕੇ ਗਰੀਬ ਆਦਮੀ ਆ। ਇਹਦੀ ਸ਼ਰਟ ਦੇ ਪਿੱਛੇ ਨੁੱਕਰ ਤੇ ਲਿਖਿਆ ਹੁੰਦਾ ਜ਼ਕਾਤ ਫਰੋਮ ਚੇਜ਼ਅਪ। ਅੱਛਾ ਉਸਤਾਦ ਜੀ, ਪਤਾ ਕੀ, ਜਦੋਂ ਗੱਲ ਨਹੀਂ ਨਾ ਸਮਝ ਆਉਂਦੀ ਹੋਵੇ ਤੇ ਨਹੀਂ ਬੋਲੀਦਾ ਹੁੰਦਾ ਵਿੱਚ। ਤੁਸੀਂ ਹਲੇ ਲੈ ਜਦੋਂ ਨਹੀਂ ਸਮਝ ਆਉਣੀ ਉਦੋਂ ਹੀ ਤੇ ਬੋਲਣਾ ਵਾ। ਆਹ ਸਹੀ ਗੱਲ। ਉਸਤਾਦ ਜੀ ਇਹਦੇ ਇਲਾਕੇ ਜਿਹੜਾ ਦਰਜੀ ਆ ਨਾ, ਉਹ ਇੱਥੇ ਲਾਉਣ ਵਾਲਾ ਸਟicker ਸ਼ੌਕਤ ਖਾਨੇ ਵਾਲੇ ਦੇ ਗਏ ਆ। ਜਿਹਦਾ ਸੂਟ ਸੀ ਕਿ ਸ਼ੌਕਤ ਖਾਨ ਵਾਲਾ ਸਟicker ਲਾ ਦੇ। ਗੱਲ ਤੂੰ ਆਪਣਾ ਨਾਂ ਸ਼ੌਕਤ ਰੱਖ ਲਾ, ਤੇਰੀ ਬੁੱਢੀ ਕਿਹਾ ਕਰੇਗੀ ਮੇਰਾ ਸ਼ੌਕਤ ਖਾਵਾਂ ਦਾ। ਸ਼ੌਕਤ ਖਾਨ। ਉਹ ਮੈਂ ਗੱਲ ਤੇ ਉਹ ਦੱਸਣ ਡਿਆ ਜਿਹੜੀ ਤੁਸੀਂ ਸੁਣੀ ਨਹੀਂ, ਵੀ ਉੱਥੇ ਬੰਦੇ ਮਿਲੇ ਮੈਨੂੰ। ਮੈਂ ਜਦ ਲਾਇਲਪੁਰ ਗੈਲਰੀ ਗਿਆ ਨਾ, ਲਾਇਲਪੁਰ ਗੈਲਰੀਆ ਤੇ ਮੈਨੂੰ ਪ੍ਰੋਬਲਮ ਹੁੰਦੀ ਆ, ਮੈਨੂੰ ਖੁਰਕ ਸ਼ੁਰੂ ਹੋ ਜਾਂਦੀ, ਮੈਨੂੰ ਕੁਝ ਹੋਣ ਲੱਗ ਪੈਂਦਾ। ਲਾਇਲਪੁਰ ਗੈਲਰੀਆ ਨਾ ਕਹਿ, ਤੇਰੇ ਘਰੋਂ ਲਾਇਲਪੁਰ ਗੈਲਰੀਆ ਇੰਨਾ ਹੀ ਦੂਰ ਆ ਜਿੰਨਾ ਇੱਕ ਮਾਫਰ ਕਹਿ ਤੋਂ ਮੰਨਤ ਜਾਏ ਦੂਰ ਆ। ਹਾਂਜੀ ਮੈਂ ਕਿਹਾ ਜਿੱਥੇ ਤੁਹਾਨੂੰ ECG ਦੀ ਜ਼ਰੂਰਤ ਪਈ ਸੀ, ਉੱਥੇ ਇੱਕ ਖਾਰਸ਼ ਵਾਲੀ ਦਵਾਈ ਲੈ ਲੈਂਦੇ ਨਾ ਤੇ ਤੁਹਾਨੂੰ ਇਹ ਗੱਲ ਸਮਝ ਆਏਗੀ। ਓਏ ਦਾਨਿਸ਼, ਲਾਇਲਪੁਰ ਗੈਲਰੀਆ 'ਚ ਜਾ ਕੇ 2200 ਰੁਪਏ ਦੀ ਸ਼ਾਪਿੰਗ ਕੀਤੀ ਤੇ ਸਾਰੇ ਰਸਤੇ ਬੱਚਿਆਂ ਨੂੰ ਕੁੱਟਦਾ ਆਇਆ ਕਿ 2 ਮਹੀਨੇ ਹੁਣ ਮੈਨੂੰ ਕੋਈ ਗੱਲ ਨਹੀਂ ਕਰਨੀ ਤੁਸੀਂ। ਉੱਥੇ ਹੀ ਕੁੱਟਣ ਲੱਗ ਪਿਆ ਸੀ। ਉਸਤਾਦ ਜੀ ਲੈਲਪੁਰ ਗੈਲਰੀ ਜਿਹੜੀ ਬਿਜਲੀ ਵਾਲੀ ਪੌੜੀ ਨਹੀਂ, ਉੱਤੇ ਚੜੇ ਤੇ ਬਿਜਲੀ ਬੰਦ ਹੋ ਗਈ। ਸਾਰਾ ਟੱਬਰ 1.5 ਮਹੀਨਾ ਉੱਥੇ ਹੀ ਬੈਠਾ ਰਿਹਾ। ਪੌੜੀ ਤੇ ਖਰਾਬ ਸੀਗੀ। ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇੱਥੋਂ ਪੈਦਲ ਵੀ ਤੁਰ ਪਈਦਾ ਵਾ। ਨਹੀਂ ਕੱਖ ਵੀ ਨਹੀਂ ਕਹਿੰਦੇ, ਨਹੀਂ ਚੱਲ ਸੀ ਤੇ ਜੱਸ ਸੀ। ਅੱਛਾ ਮੈਂ ਸਮਝਿਆ ਸੀ ਕਿ ਮੈਂ ਵਾਪਸ ਆਵਾਂਗਾ, ਤੁਹਾਡੇ ਜ਼ਿਹਨ ਬਦਲੇ ਹੋਣਗੇ, ਤੁਸੀਂ ਕੁਛ ਨਾ ਕੁਛ ਚੇਂਜ ਲਿਆਏ। ਲੇਕਿਨ ਉਹ ਹੀ ਕਿ ਮਤਲਬ ਮੈਂ ਜੇ ਗੱਲ ਜੈਨੂਇਨ ਵੀ ਦੱਸ ਰਿਹਾ, ਤੁਹਾਨੂੰ ਉਹਦੇ ਤੇ ਵੀ ਜੁਗਤਾਂ ਚੜੀਆਂ। ਇਹ ਆਪਣੇ ਸਾਲੇ ਨੂੰ ਵੀ ਨਾਲ ਲੈ ਕੇ ਲੈਲਪੁਰ ਗੈਲਰੀ ਆ। ਉਹਦਾ 8 ਫੁੱਟ ਕੰਧ ਸੀ, ਉਹਦਾ ਤਲਾਸ਼ੀ ਦਾ ਦਰਵਾਜ਼ਾ ਜੋ ਹੀ ਢਾਤਾ। ਇਹੋ ਜਿਹੇ ਬੰਦੇ ਸਿਰਫ ਪੈਸੇ ਬਚਾਉਣ ਲਈ ਇਹੀ ਦੁਆਵਾਂ ਕਰਦੇ ਰਹਿੰਦੇ, ਮੁੰਡਾ ਫੇਲ ਹੋ ਜੇ ਉਹਨਾਂ ਕਿਤਾਬਾਂ ਦੀ ਅਗਲਾ ਸਾਲ ਦੀ। ਇੰਜ ਕਰਕੇ ਲੈਲਪੁਰ ਗੈਲਰੀ ਬੜਿਆ। ਉਹਨੇ ਤਲਾਸ਼ੀ ਵਾਲੀ ਮਸ਼ੀਨ ਲਈ, ਤੁਸੀਂ ਕਹੇਗਾ ਨਾ ਜੇਬ 'ਚ ਨਾ ਧਿਆਨ ਨਾ ਤਲਿਆ ਨਾਲ ਪਾਇਆ। ਅੱਛਾ ਇਸ ਤੋਂ ਤੁਸੀਂ ਐਕਸਪੈਕਟ ਕਰ ਸਕਦੇ ਮੇਰੇ ਤੋਂ ਕਿ ਮੈਂ ਇਹੋ ਜਿਹੀ ਹਰਕਤ ਕਰਾਂਗਾ ਕਿ ਤਲਿਆ ਨਾਨ? ਇਹ ਜੁਗਤ ਨਹੀਂ ਹੈਗੀ। ਅੱਛਾ ਜੇ ਤੈਨੂੰ ਮੈਂ ਹੁਣੇ ਮਿੱਠਾ ਜੀ ਗੱਲ ਸੁਣੋ, ਉਸਤਾਦ ਜੀ ਤੁਸੀਂ ਵੀ ਮਿੱਠਾ ਗਵਾਹੀ ਦੇਵੇਗਾ। ਮੈਂ ਹੁਣੇ ਇਹਨੂੰ ਗੂਚੀ ਦਾ ਪਰਫਿਊਮ ਜਿਹੜਾ ਮੈਂ ਉੱਥੋਂ ਲਿਆ ਮੈਂ ਵਿਖਾ ਦਿਆਂ, ਫਿਰ ਮੰਨੋਗੇ ਤੁਸੀਂ ਕਿ ਮੈਂ ਗਿਆ। ਓਏ ਗੂਚੀ ਤੇਰੇ ਗੂਚੀ ਨੂੰ ਚਪੇੜਾ ਮਾਰੀ। ਮੇਰੇ ਕੋਲ ਗੌਸੀ ਵਾਲਾ ਦਾ 7 ਰੁਪਏ ਇਸ ਕਿਸਮ ਦਾ ਫੰਬਾ ਦੇਖੀ ਜਾ, ਜਿੱਥੇ ਮਰਜ਼ੀ ਲੈ ਜੀ। ਓਏ ਤੇਰੇ ਘਰ 17 ਦਿਨ ਹੋ ਗਏ, ਭਾਂਡੇ ਮਾਂਜਣ ਵਾਲੀ ਗੂਚੀ ਵੀ ਮੁੱਕੀ ਪਈ। ਚਲੋ ਮੈਂ ਗੱਲ ਹੀ ਦਫਾ ਮਾਰਨਾ, ਮੈਂ ਮੇਰੇ ਦੁਰ ਫਿਟਮ ਹੂੰ ਮੇਰਾ ਵੀ। ਮੈਂ ਇੱਥੇ ਬਹਿ ਕੇ ਇੱਕ ਅੱਛੀ ਗੱਲ ਦੱਸਣ ਲੱਗਾ ਸੀ ਕਿ ਯਾਰ ਕੀ ਮਾਹੌਲ ਹੁੰਦਾ, ਤੁਹਾਨੂੰ ਲੋਕ ਕਿੰਨਾ ਸਾਨੂੰ ਪਿਆਰ ਕਰਦੇ ਆ। ਅੱਛਾ ਇਹਦੇ ਮੂੰਹੋਂ ਲਾਇਲਪੁਰ ਗੈਲਰੀਆ ਦਾ ਨਾਂ ਸੁਣ ਕੇ ਮੇਰੇ ਦਿਲੋਂ ਲੱਥ ਗਿਆ। ਲਾਇਲਪੁਰ ਗੈਲਰੀਆ 'ਚ ਇੱਕ ਬੰਦੇ ਨੇ ਪਹਿਲੇ ਦਿਨ ਦੁਕਾਨ ਪਾਈ ਆ 2.5 ਕਰੋੜ ਰੁਪਇਆ ਲਾ ਕੇ। ਅਗਲੇ ਦਿਨ ਇਹ ਬੱਚੇ ਲੈ ਕੇ ਚਲਾ ਗਿਆ, ਉਹਦੀ ਦੁਕਾਨ ਦੇ ਅੱਗੇ ਖਲੋਤਾ। ਉਹਨੇ ਮਾਲਕ ਨੂੰ ਫੋਨ ਕੀਤਾ, ਉਹਨੇ ਕਿਹਾ ਯਾਰ ਕਿੰਨੇ ਦੀ ਲੈਣੀ ਵਾਪਸ। ਮੈਂ ਤਾਂ ਇੱਥੇ ਇਸ ਤੋਂ ਆਇਆ ਸਾਂ ਕਿ ਵੀ ਇੱਥੇ ਗਾਹਕ ਅੱਛੇ ਆਉਂਦੇ ਨੇ, ਤੇ ਸਾਰਾ ਉਧਰ ਦਾ ਹੀ ਕੰਮ ਇੱਧਰ ਆਈ ਜਾ ਰਿਹਾ। ਫੇਰ ਉਸਤਾਦ ਜੀ
ਅੱਛਾ, ਤੁਹਾਨੂੰ ਸ਼ੁਗਲ ਤੋਂ ਇਲਾਵਾ ਜੇ ਐਡੀਡਾਸ ਦੇ ਸ਼ਾਪਿੰਗ ਉਹ ਜਿਹੜਾ ਮਾਲ ਦਾ ਜਿਹੜਾ ਮਾਲਕ ਹੈਗਾ ਵਾ, ਉਹਦੇ ਨਾਲ ਮੈਂ ਤੁਹਾਡੀ ਗੱਲ ਕਰਾ ਦਿਆਂ। ਇੰਨੇ ਬੰਦੇ ਸੁਣਦੇ ਆ ਤੇ 2.5-3 ਲੱਖ ਬੰਦਾ ਸੁਣਦਾ ਪਿਆ ਵਾ। ਜੇ ਮੈਂ ਕਰਵਾ ਓਏ ਲਿਆ ਐਡੀਦਾਸ ਨੂੰ ਛੱਡ, ਤੂੰ ਦੇਵਦਾਸ ਵੀ ਕਿਸੇ ਦੇ ਮੋਬਾਈਲ 'ਚ ਵੇਖੀ ਸੀ। ਹਾਂ, ਤੂੰ ਪਾਗਲਾ ਆਪਣੇ ਕੈਦੀ ਦਾਸ ਚਾਚੇ ਨੂੰ ਛੁਡਾ ਪਹਿਲੇ। ਆਹੋ, ਇਹਦੀ ਐਡੀ ਦਾ ਜੁੱਤੀ ਦੱਸਣ ਡਿਆ ਵਾ, ਇਹਨੇ ਮੱਝ ਜੋ ਜੁੱਤੀ ਚੱਕਣੀ ਸੀ ਤੇ ਸਾਰੇ ਭਰਾ ਨੇ ਨਕਸ਼ਾ ਬਣਾ ਕੇ ਪਲਾਨੇ ਕੀਤੀ ਸੀ, ਤੂੰ ਇਸ ਗੇਟ ਤਾਂ ਨਹੀਂ ਪੜਨਾ, ਮੈਂ ਇਸ ਗੇਟ ਤਾਂ ਨਹੀਂ ਪੜਨਾ, ਇੱਕ ਪੈਰ ਇਧਰੋਂ ਚੁੱਕੀ, ਇੱਕ ਇਧਰੋਂ ਆਪਾਂ ਵਾਪਸ ਆ ਜਾਾਂਗੇ। ਅੱਛਾ ਜੀ, ਜੁੱਤੀ ਕੋਈ ਨੂਰ ਜੁੱਤੀ ਸੀ ਉਹ ਤੇਰਾ ਬਹੁਤ ਫਿੱਟ ਮੂੰਹ, ਕੈਸਾ ਤੇਰਾ ਲਿਸੇ ਬਾਂਦਰ ਵਰਗਾ ਮੂੰਹ ਆ। ਉਹ ਹੈ ਬਹੁਤ ਅੱਛੇ ਵੀ ਕੀ ਬਾਤ ਆ ਜੀ, ਇਹ ਸਿੱਖਿਆ ਦੀ ਇਹ ਆ ਟਾਈਮ ਭਾਈ। ਹੈ। ਓ ਯਾਰ ਮੈਨੂੰ ਖਿੱਚ ਕੇ ਫਰੀਦ ਮਸੀਹ ਤੋਂ ਜੁੱਤੀ ਚੁੱਕਣ ਗਿਆ ਤੇ ਪਲਾਨ ਕਰ ਰਿਹਾ ਤਿੰਨਾਂ ਭਰਾਵਾਂ ਨੂੰ, ਕਹਿੰਦਾ ਤੁਸੀਂ ਅੰਦਰ ਜਾ ਕੇ ਨਾ ਨਮਾਜ਼ ਨਹੀਂ ਤੇ ਲੈਣੀ ਹੈ, ਮੈਂ ਬਾਹਰੋਂ ਜੁੱਤੀ ਚੁੱਕਾਂਗਾ ਤੇ ਜੇ ਕੋਈ ਖੱਪ ਆਵੇ ਨਾ ਤੇ ਤੁਸੀਂ ਉਹ ਮੈਨੂੰ ਦੱਸਣਾ ਵੀ ਉਹ ਕੋਈ ਗੇਮ ਤੇ ਨਹੀਂ ਪੈ ਰਹੀ। ਇਹ ਜੁੱਤੀ ਚੁੱਕ ਕੇ ਵਾਪਸ ਆ ਗਿਆ ਤੇ ਸਭ ਤੋਂ ਛੋਟੇ ਨੇ ਫੋਨ ਕਰਤਾ, ਉਹਨੇ ਕਿਹਾ ਭਾਜੀ ਤੁਸੀਂ ਮੇਰੀ ਚੁੱਕ ਕੇ ਲੈ ਗਏ। ਸਾਜੀ ਜੁੱਤੀ ਚੁੱਕੀ ਹੈ ਤੇ ਬਾਹਾਂ 'ਚ ਪਾ ਕੇ ਪਿਛਲੇ ਕੋਈ ਹੋਈ ਤੇ ਆਪਣੀ ਵੀ ਪੈਰਾਂ 'ਚ ਪਾਈ ਆਇਆ ਹੁੰਦਿਆ। ਯਾਰ ਤੁਸੀਂ ਨਹੀਂ ਤਾਂ ਅਹਿਮਦ ਦਾ ਉਸਤਾਦ ਜੀ ਜੁੱਤੀ ਚੋਰੀ ਕਰਨ ਗਿਆ ਤੇ ਇੱਕ ਪੈਰ ਚੋਰੀ ਕਰ ਲਿਆ। ਆਹੋ, ਉੱਥੇ ਨਾ ਪੈਗਾਮ ਉਹਨਾਂ ਨੇ ਇਹ ਦਿੱਤਾ ਸੀ, ਬੜੀ ਅੱਛੀ ਫੈਮਿਲੀ, ਕਿਉਂਕਿ ਉੱਥੇ ਫੈਮਲੀਆਂ ਸਾਰੀਆਂ ਬੜੀਆਂ ਅੱਛੀਆਂ, ਮਾਸ਼ਾਅੱਲਾ ਸਾਰੀ ਅੱਛੀਆਂ ਫੈਮਲੀਆਂ ਨੇ, ਲੇਕਿਨ ਭਾਈ ਲੈਲਪੁਰ ਗੈਲੀਆ ਤੇ ਟੌਪ ਰੂਫ ਤੇ ਬਹਿ ਕੇ ਕਹਿੰਦਾ ਇੱਕ ਬਿਰਿਆਨੀ ਆਰਡਰ ਕਰੋ, ਉਹ ਕਹਿੰਦਾ 317 ਦੀ, ਕਹਿੰਦਾ ਟੋਟਾ ਚਾਵਲੋਂ ਕੀ ਕਰਦੇ ਕੋਈ ਬਾਤ ਨਹੀਂ। ਅੱਛਾ ਕਰਾਂ ਮੈਂ ਤੁਹਾਡਾ ਯਾਰ, ਮੈਨੂੰ ਸਮਝ ਨਹੀਂ ਆ ਰਹੀ। ਇੱਕ ਮਿੰਟ ਹੈ, ਅੱਜ ਤੁਸੀਂ ਜਿਸ ਹਿਸਾਬ ਨਾਲ ਲੱਗੇ ਨਾ ਤੁਹਾਡੇ ਨਾਲ ਆਹੀ ਕੰਮ ਸਹੀ ਰਹਿਣਾ। ਆ ਲਓ, ਓਏ ਲਓ ਜੀ, ਹੁਣ ਆਪਾਂ 4 ਜਾਣੇ ਹੋ ਗਏ ਆ। ਓ ਯਾਰ ਇਹਨੂੰ ਪਰਾਂ ਕਰਦੇ, ਕੌਣ ਦਾਨਿਸ਼? ਕਿਹਨੂੰ ਕਿਹਨੂੰ ਪਰਾਂ ਕਰੇਗਾ? ਹਾਂਜੀ, ਇਹਦਾ ਚੈਨਲ ਨਾ ਬਣਾਉਣਾ ਕੰਮ ਹੋਈ ਵੀ ਤੁਹਾਡੇ ਨਾਲ ਵੀਡੀਓ ਬਣਾ ਉਹ ਕੁੱਤੇ ਦਾ ਗਲਾ ਖਰਾਬ ਹੋਈ ਕੀ। ਫਰੀਦ ਸਾਹਿਬ, ਤੂੰ ਘਰ ਜਿਸ ਘਰ ਹੋਵੇ ਨਾ ਉੱਥੇ ਰਹਿਮਤ ਨਹੀਂ ਆਉਂਦੀ। ਰਹਿਮਤ ਦਾ ਫਰਿਸ਼ਤਾ ਨਹੀਂ ਆਉਂਦਾ ਬੇਟੇ। ਹਾਂਜੀ ਹਾਂ, ਤੇ ਤੂੰ ਜਿਸ ਘਰ 'ਚ, ਜਦੋਂ ਘਰ 'ਚ ਨਾ ਹੋਵੇ ਉਦੋਂ ਹਰ ਕੋਈ ਆ ਜਾਂਦਾ। ਹੈਲੋ, ਮੈਂ ਤੇਰਾ ਨਾਂ ਨਹੀਂ ਲੈਣਾ ਚਾਹ ਰਿਹਾ, ਇਹ ਤੇਰਾ ਨਾਮ ਉਹ ਤੂੰ ਲੈ, ਉਹ ਭਾਈ ਮੈਂ ਕੁੱਤਾ, ਭਾਜੀ ਮੈਂ ਕੁੱਤਾ। ਉਹ ਭਾਈ ਮੇਰੀ ਗੱਲ ਸੁਣ, ਮੈਂ ਕੁੱਤਾ, ਮੇਰਾ ਨਾਂ ਲੈ, ਠੀਕ ਹੈ ਨਾ। ਤੁਹਾਡੇ ਵਿੱਚ ਕਈ ਐਸੇ ਤੁਰੇ ਫਿਰਦੇ ਜਿਨ੍ਹਾਂ ਨਾਲੋਂ ਲੱਗੇ ਹੁਣ ਮੇਰੇ ਕੋਲ ਨਾ, ਹੁਣ ਖਰੀਆਂ ਕਰੀਏ ਨਾ ਬੇਟਾ, ਜਿਹਦਾ ਖਾਈਦਾ ਉਹਦੇ ਨਾਲ ਵਫਾਦਾਰੀ ਕਰੀਦੀ ਹੈ, ਤੁਹਾਡੇ ਵਾਲਾ ਹਿਸਾਬ ਨਹੀਂ। ਚੱਲ ਮੇਰੀਆਂ ਗੱਲਾਂ ਨਾ ਕਰ, ਪੂਛਲ ਨਾਲ ਮੱਖੀਆਂ ਵੀ ਡਾਈ ਜਾ, ਅੜਾਉਣਾ ਮੱਖੀਆਂ। ਨਹੀਂ ਤੇ ਸਮਝ ਆਈ ਹੈ? ਨੋ ਸਿਸਟਮ ਹੁੰਦਾ ਵਾ। ਹਾਂ, ਖਬਰਦਾਰ ਮੈਨੂੰ ਕਿਸੇ ਨੇ ਉਹ ਨੈਗੇਟਿਵ ਪਹਿਲੂ 'ਚ ਕੁੱਤਾ ਕਿਹਾ ਤੇ, ਨਹੀਂ ਤਾਂ ਮੈਂ ਤੁਹਾਡੇ ਪੋਲ ਖੋਲ ਦੇਣੇ ਸਾਰੇ। ਜਿਹਦਾ ਖਾਂਦੇ ਹੋ ਉੱਥੇ ਹੀ ਗੱਦਾਰੀ ਕਰਦੇ ਹੋ, ਸਮਝ ਆਈ ਹੈ? ਬੜਾ ਤੂੰ ਬਹੁਤ ਕਿਤੇ ਕੀਤਾ, ਤੂੰ ਮਾਲਕ ਨੂੰ ਵੀ ਪੈ ਜਾਂਦਾ ਹੁੰਦਾ ਵਾ। ਨਹੀਂ ਪੈਂਦਾ ਬੇਟਾ, ਮੈਂ ਮਾਲਕ ਨੂੰ ਕਦੀ ਨਹੀਂ ਪੈਂਦਾ। ਜਿਹਦੇ ਕੋਲੋਂ ਮੈਂ ਖਾ ਲਵਾਂ ਬੇਟਾ, ਮੈਂ ਉਹਦੀ ਨਾ ਸੋਚੀ ਵੀ ਨਾ, ਸਮਝ ਆਈ? ਤੁਸੀਂ ਜਿੱਥੋਂ ਖਾਂਦੇ ਹੋ ਉੱਥੋਂ ਹੀ ਗੱਦਾਰੀ ਕਰਦੇ ਹੋ। ਤੁਸੀਂ ਜਿੱਥੋਂ ਲੈਂਦੇ ਹੋ, ਜਿੱਥੋਂ ਖਾਂਦੇ ਹੋ, ਜਿਹਨੇ ਤੁਹਾਨੂੰ ਰਖਵਾਲੀ ਵਾਸਤੇ ਰੱਖਿਆ ਹੁੰਦਾ ਕਿਸੇ ਨੇ, ਉੱਥੋਂ ਹੀ ਤੁਸੀਂ ਉਹਦਾ ਬੇੜਾ ਗਰਕ ਕਰਦੇ ਹੋ। ਬਸ ਕਰਦੇ, ਜਿਸ ਜਗ੍ਹਾ ਤੇ ਬਵੇਂ ਉੱਥੇ ਪਲੀਤੀ ਛਾ ਜਾਂਦੀ ਹੈ। ਹਾਂ, ਜੀ। ਤੇ ਤੁਸੀਂ, ਤੁਹਾਡਾ ਕੌਣ ਹੈ ਸਭ ਕੇ ਤੁਹਾਡੇ ਤਿੰਨਾਂ ਦੇ ਵਿੱਚੋਂ ਕੌਣ ਇਸ ਟਾਈਮ ਕਹਿ ਸਕਦਾ ਵੀ ਮੈਂ ਪਲੀਤ ਨਹੀਂ? ਓਏ ਪਲੀਤ ਜਿੱਦਾਂ ਮਰਜ਼ੀ ਆ, ਇਹ ਦਿਲੋਂ ਨਹੀਂ ਪਲੀਤ, ਅਸੀਂ ਦਿਲੋਂ, ਸਮਝ ਆਈ? ਸਾਨੂੰ ਲੋਕੀ ਰਖਵਾਲੀ ਵਾਸਤੇ ਰੱਖਦੇ ਆ, ਤੁਹਾਨੂੰ ਲੋਕੀ ਰਖਵਾਲੀ ਵਾਸਤੇ ਰੱਖ ਕੇ ਫਿਰ ਰਾਤ ਨੂੰ ਜਾਗਦੇ ਹੁੰਦੇ ਵੀ ਕਿਤੇ ਇਹੀ ਨਾ ਕੰਮ ਲਾ ਜੇ। ਰੱਖਿਆ ਰਖਵਾਲੀ ਵਾਸਤੇ ਹੁੰਦਾ ਤੇ ਬੰਨ ਕੇ ਰੱਖਦੇ ਆ, ਇਹ ਵੀ ਦੱਸੋ। ਓਏ ਮਿੱਠੇ ਆ, ਮੇਰੀ ਗੱਲ ਸੁਣ, ਤੁਸੀਂ ਇਸੇ ਚੀਜ਼ ਦਾ ਫਾਇਦਾ ਚੁੱਕਦੇ ਵੀ ਤੁਹਾਨੂੰ ਬੰਨਦਾ ਨਹੀਂ ਕੋਈ, ਤੇ ਤੁਸੀਂ ਜਿੱਧਰ ਮਰਜ਼ੀ ਫਿਰ ਕੇ ਜੋ ਮਰਜ਼ੀ ਕਰੀ ਜੋ। ਸਾਨੂੰ ਮਾਲਕ ਬੰਨਦੇ ਆ ਨਾ, ਮਾਲਕ ਦੇ ਵਫਾਦਾਰ ਆ। ਤੁਹਾਨੂੰ ਮਾਲਕ ਬੰਨੇ, ਤੁਸੀਂ ਬਚਦੇ ਹੀ ਨਹੀਂ। ਬਾਦਸ਼ਾਹ ਗੱਲ ਬੜੀ ਸਿਆਣੀ ਕਰ ਗਿਆ। ਸਾਨੂੰ ਵੀ ਮਾਲਕ ਹੀ ਬੰਦ ਆ, ਆਪ ਤਾਂ ਮਾਲਕ ਨਿਕਲਦਾ ਨਹੀਂ ਅੰਦਰੋਂ, ਸਾਨੂੰ ਬੰਦ ਕੇ ਰੱਖਿਆ ਹੁੰਦਾ। ਹਾਂ, ਤੇ ਤੁਸੀਂ ਹਰਕਤਾਂ ਨਾ ਕਰੋ। ਅੱਛਾ, ਫਿਤਰਤ ਬਦਲ ਸਕਦੀ ਵਾਲਾ ਤੇਰੀ? ਨਹੀਂ ਮੇਰੀ ਫਿਤਰਤ ਨਹੀਂ ਬਦਲ ਸਕਦੀ। ਮੈਨੂੰ ਜਿਹੜਾ ਖਾਣ ਨੂੰ ਦਿੰਦਾ ਹੈ, ਮੈਨੂੰ ਜਿਹੜਾ ਰੱਖਦਾ ਹੈ, ਜਿਹੜਾ ਮੈਨੂੰ ਭਾਵੇਂ ਉਹ ਨਾ ਖਾਣ ਨੂੰ ਦਵੇ, ਆਪਣੇ ਨਾਲ ਮੇਰਾ ਮੁਕਾਬਲਾ ਨਹੀਂ ਕਰਨਾ ਬੇਟੇ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਕਹੀ ਜਾਂਦਾ, ਆਪਣੇ ਨਾਲ ਮੇਰਾ ਮੁਕਾਬਲਾ ਨਹੀਂ ਕਰਨਾ। ਤੇ ਮੈਂ ਕਰਨ ਵੀ ਦੇ, ਮੈਂ ਪਾਗਲ ਆ? ਮੈਂ ਤੂੰ ਕੁੱਤਾ, ਮੈਂ ਇਨਸਾਨ। ਅਸੀਂ ਉਹਨਾਂ ਇਨਸਾਨਾਂ ਦੇ ਤਾਬੇਦਾਰ ਹਾਂ ਜਿਹੜੇ ਇਨਸਾਨ ਵਾਕਈ ਇਨਸਾਨ ਸੀ, ਠੀਕ ਹੈ? ਤੇ ਜਿਹੜੇ ਕਈ ਇੱਥੇ ਤੁਰੇ ਫਿਰਦੇ ਨੇ, ਮੇਰੇ ਨਾਲ ਗੱਲ ਨਹੀਂ ਕਰਨੀ ਤੁਸੀਂ, ਤੇ ਖਾਸ ਕਰ ਨਹੀਂ ਕਰਨੀ ਬੇਟੇ, ਸਮਝ ਆਈ? ਇਹ ਰੰਗ, ਮੇਰਾ ਰੰਗ ਵੇਖ ਲਾ ਤੇ ਦਾਨਿਸ਼ ਦਾ ਰੰਗ ਵੇਖ ਲਾ ਕਿਹਦੇ ਮੂੰਹ ਤੇ ਬਹੁਤੀਆਂ ਪਈਆਂ ਨੇ, ਦੇਖ ਲਾ। ਉਹ ਡੌਗੀ ਬਾਦਸ਼ਾਹ, ਤੇਰਾ ਰੰਗ ਹੀ ਆ ਜੇ ਤੇ ਚਾਹ ਫੜੀ ਆ।
ਅੱਛਾ, ਇਨਸਾਨ ਇੱਕ ਦੂਸਰੇ ਦਾ ਦੁੱਖ ਵੰਡਦੇ, ਕਦੀ ਇਹ ਵੀ ਕਿਹਾ ਵੀ ਕੁੱਤਿਆਂ ਆ ਕੇ ਵੀ ਦੁੱਖ ਵੱਡਿਆ ਇਨਸਾਨ ਦਾ? ਕਿਹਨੇ ਕਿਹਾ ਇਨਸਾਨ ਇੱਕ ਦੂਜੇ ਦਾ? ਉਹ ਇਨਸਾਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਸਾਰੇ ਇਨਸਾਨਾਂ ਨੂੰ ਨਹੀਂ ਲੈਣਾ, ਮੇਰੀ ਗੱਲ ਯਾਦ ਰੱਖੀ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸਾਨੂੰ ਵੀ ਬਦਨਾਮ ਕੀਤਾ ਹੈ, ਉਹ ਜਿਹੜੇ ਚੰਦ, ਸਮਝ ਆਈ ਹੈ? ਨਾਲੇ ਗਲੇ 'ਚ ਕਿਤੇ ਸਮਾਰਟ ਵਾਚ ਲਾਈ ਆ। ਆਹ ਦੇਖ ਲਾ, ਤੂੰ ਟਾਈਮ ਦੇਖ ਲਾ। ਤੁਸੀਂ ਦੇਖੋ ਤੁਹਾਡਾ ਟਾਈਮ ਮਾੜਾ ਹੋ ਰਿਹਾ ਡੌਗੀ ਬਾਦਸ਼ਾਹ। ਬੇਟਾ ਤੇਰਾ ਮਾੜਾ ਆਉਂਦਾ, ਸਾਡਾ ਸਹੀ ਹੈ। ਚਲੋ ਅਸੀਂ ਅੱਜ ਵੀ ਆਪਣੀ ਗੱਲ ਤੇ ਕਾਇਮ ਆ। ਤੂੰ ਮੈਨੂੰ ਰੱਖ ਕੇ ਵੇਖ ਲਾ, ਇਹੋ ਜਿਹੇ ਇੱਕ ਟਾਈਮ ਦੀ ਰੋਟੀ ਪਾ ਦੇ, ਉਸ ਤੋਂ ਬਾਅਦ ਤੈਨੂੰ ਮੈਂ ਦੱਸੂਗਾ ਵੀ ਵਫਾ ਕੀ ਹੁੰਦੀ। ਤੁਹਾਡੇ 'ਚ ਤਾਂ ਹੈਗੀ ਹੀ ਨਹੀਂ, ਸਮਝ ਆਈ ਨਾ ਮੇਰੇ ਨਾਲ? ਕਿੰਨਾ ਕੁ ਜ਼ਹਿਰ ਆ ਤੇਰੇ ਅੰਦਰ ਕਿ ਤੂੰ ਇੱਕ ਵਾਰੀ ਕਿਸੇ ਬੰਦੇ ਨੂੰ ਦੰਦੀ ਵੱਢ ਲੈ ਤੇ 34-14 ਟੀਕੇ ਲੱਗਦੇ ਉਹਨੂੰ। ਬੇਟਾ ਮੈਂ ਦੰਦੀ ਉਹਨੂੰ ਵੜਦਾ ਜਿੱਥੇ ਮੈਨੂੰ ਖਤਰਾ ਹੋਵੇ ਕਿ ਮੇਰੇ ਮਾਲਕ ਨੂੰ ਨੁਕਸਾਨ ਪਹੁੰਚਾਏਗਾ, ਸਮਝ ਆਈ ਹੈ ਨਾ? ਜਾਂ ਮੇਰੇ ਜਿੱਥੇ ਮੇਰਾ ਏਰੀਆ ਵਾ ਉੱਥੇ ਕੋਈ ਨੁਕਸਾਨ ਨਾ ਦੇਵੇ, ਜਾਂ ਰਾਤ ਨੂੰ ਬੰਦਾ ਕੀ ਕਰ ਰਿਹਾ ਉੱਥੇ ਮੈਂ ਦੰਦੀ ਵੜਦਾ ਜਿੱਥੇ ਮੈਨੂੰ। ਤੁਸੀਂ ਤੇ ਨਾਲ ਖਾਣ ਵਾਲੇ ਨੂੰ ਦੰਦੀਆਂ ਵੱਢ ਦਿੰਦੇ ਬੇਟੇ। ਤੁਸੀਂ ਤੇ ਜਿਹਦੇ ਨਾਲ ਰਹਿੰਦੇ ਉਹਨੂੰ ਦੰਦੀਆਂ ਵੱਢਣ ਲੱਗ ਪੈਂਦੇ। ਤੁਸੀਂ ਤੇ ਜਿਹਦਾ ਖਾਣੇ ਉਹਨੂੰ ਦੰਦੀਆਂ ਵੱਢਣ ਲੱਗ ਪੈਂਦੇ। ਮੈਨੂੰ ਪਤਾ ਨਹੀਂ ਕਿਸ ਚੱਕਰ 'ਚ ਤੁਸੀਂ ਕੁੱਤਾ ਕਹਿੰਦੇ ਆ। ਸਮਝੋ ਬਾਹਰ ਆ ਮੇਰੀ ਵੀ। ਤੈਨੂੰ ਯਾਰ ਇਸ ਚੱਕਰ 'ਚ ਡੋਗੀ ਬਾਦਸ਼ਾਹ ਕੁੱਤਾ ਕਹਿੰਦੇ ਆ, ਤੂੰ ਸੋਹਣਾ ਨਾਲੀ 'ਚ ਸੌਂ ਕੇ ਬਾਹਰ ਨਿਕਲ ਕੇ ਆਇਆ, ਪਿੰਡਾਂ ਛੱਡ ਕੇ ਸਕੂਲ ਨਾਲ ਫਿਰਨ ਲੱਗ ਪੈਂਦਾ। ਅਸੀਂ ਸਾਫ਼ ਸੁਥਰੇ ਲੋਕ ਆ, ਨਹਾਨੇ ਧੋਨੇ ਆ। ਉਹ ਯਾਰ ਇਹ ਗੱਲ ਕੋਈ ਹੋਰ ਕਰਦਾ ਨਾ ਤੇ ਚਲੋ ਮੈਂ ਫੇਰ ਕੋ ਕਰ ਲੈਂਦਾ। ਤੂੰ ਕਹਿੰਦੇ ਆ ਸਾਫ ਸੁਥਰਾ। ਓ ਯਾਰ ਡੌਗੀ, ਯਾਰ ਡੌਗੀ ਬਾਦਸ਼ਾਹ, ਬੱਚਿਆਂ ਨੂੰ ਤੂੰ ਪੈਣਾ, ਰੇਹੜੀ ਵਾਲਿਆਂ ਨੂੰ ਤੂੰ ਪੈਣਾ, ਭੰਗੂੜਿਆਂ ਨੂੰ ਤੂੰ ਪੈਣਾ, ਕੁਲਫੀਆਂ ਨੂੰ ਤੂੰ ਪੈਣਾ। ਤੇਰੀ ਵਜ੍ਹਾ ਤੋਂ ਕੋਈ ਬੰਦਾ ਗਲੀ 'ਚ ਨਹੀਂ ਲੰਘਦਾ। ਤੇ ਤੁਸੀਂ ਸਕਿਆਂ ਭਰਾਵਾਂ ਨੂੰ ਤੁਸੀਂ ਪੈ ਜਾਂਦੇ ਅੱਧੇ ਮਰਲੇ ਹਿੱਸੇ ਦੀ ਖਾਤਰ ਹੈ। ਸਕੀ ਮਾਂ ਨੂੰ ਤੁਸੀਂ ਪੈ ਜਾਂਦੇ ਜਦੋਂ ਬੁੱਢੀ ਹੁੰਦੀ ਹੈ, ਜਦੋਂ ਜ਼ਈਫ ਹੋ ਜਾਂਦੀ ਹੈ। ਸਕੀ ਮਾਂ ਨੂੰ ਤੁਸੀਂ ਪੈ ਜਾਂਦੇ ਜਦੋਂ ਪਿਓ ਤੁਹਾਡਾ ਕਮਾਉਣਾ ਛੱਡ ਦਿੰਦਾ, ਸਕੇ ਪਿਓ ਨੂੰ ਤੁਸੀਂ ਪੈ ਜਾਂਦੇ। ਜੇ ਤੁਹਾਡਾ ਕੋਈ ਯਾਰ ਤੁਹਾਨੂੰ ਧਾਰੇ ਪੈਸੇ ਦੇ ਦੇਵੇ ਤਾਂ ਤੁਸੀਂ ਉਹਨੂੰ ਪੈ ਜਾਂਦੇ ਆ। ਜੇ ਤੁਹਾਨੂੰ ਕੋਈ ਕੰਮ ਤੇ ਰੱਖ ਲਵੇ ਤੁਸੀਂ ਉਹਨੂੰ ਪੈ ਜਾਂਦੇ। ਓ ਬੱਸ ਕਰ ਓਏ, ਬਕਵਾਸ ਬੰਦ ਕਰ। ਓ ਕੁੱਤੇ ਚੁੱਪ। ਹੈਲੋ ਮੇਰਾ ਭਾਈ ਤਮੀਜ਼ ਨਾਲ ਅਸੀਂ ਇਹਤਰਾਮ ਕਰਦੇ ਹਾਂ ਇੱਕ ਦੂਸਰੇ ਦਾ। ਤੁਹਾਡੇ 'ਚ ਇਹਤਰਾਮ, ਅਦਬ, ਕਿਸੇ ਦੀ ਕੋਈ ਨਾ ਪਹਿਚਾਣ, ਨਾ ਕੁਛ, ਨਾ ਅਹਿਸਾਸ, ਕੀ ਹੈ ਤੁਹਾਡੇ 'ਚ? ਓਏ 20 ਸਾਲ ਬਾਅਦ ਵੀ ਸਾਡਾ ਮਾਲਕ ਸਾਡੇ ਸਾਹਮਣੇ ਆਵੇ, 1000 ਬੰਦੇ 'ਚ ਉਹਨੂੰ ਪਛਾਣ ਲੈਂਦੇ ਅਸੀਂ। ਲੇਕਿਨ ਸਮਝ 100 ਆਈ? ਸਾਲ ਬਾਅਦ ਸਾਡੇ ਵਿੱਚ ਇਹ ਆਪਸ਼ਨ ਹੀ ਨਹੀਂ ਹੈਗਾ ਅੱਖਾਂ ਮੱਥੇ ਤੇ ਰੱਖਣ ਵਾਲਾ। ਇਹ ਸਿਰਫ ਤੁਹਾਡੇ 'ਚ ਆ। ਲੇਕਿਨ 100 ਸਾਲ ਬਾਅਦ ਵੀ ਤੁਹਾਡੀ ਪੂਛਲ ਨਹੀਂ ਸਿੱਧੀ ਹੁੰਦੀ, ਇਹ ਵੀ ਗੱਲ ਜ਼ਿਹਨ 'ਚ ਰੱਖੋ। ਆ ਤਾਂ ਨਹੀਂ ਹੁੰਦੀ, ਇਹ ਕੁਦਰਤ ਦਾ ਨਿਜ਼ਾਮ ਆ ਸਾਡਾ। ਫਿਜ਼ੀਕਲੀ ਬਣਾਵਟ ਇਦਾਂ ਦੀ ਹੈ, ਅੱਛਾ ਜੀ, ਠੀਕ ਹੈ? ਤੁਹਾਡੀ ਪੂਛਲ ਜੇ ਹੁੰਦੀ ਨਾ ਤੇ ਬੇਟਾ 50,000 ਸਾਲ ਤੱਕ ਸਿੱਧੀ ਨਹੀਂ ਸੀ ਹੋਣੀ। ਤੁਹਾਡੀਆਂ ਹੋਰ ਬੜੀਆਂ ਚੀਜ਼ਾਂ ਵਿੰਗੀਆਂ ਨੇ, ਅੱਲਾ ਮਾਫੀ ਦੇਵੇ। ਉਹ ਡੌਗੀ ਬਾਦਸ਼ਾਹ, ਖਬਰਦਾਰ ਓਏ, ਮੈਨੂੰ ਡੌਗੀ ਬਾਦਸ਼ਾਹ ਕਹਿ ਕੇ ਬੁਲਾਉਣਾ ਜਿੱਦਾਂ ਮਿੱਠਾ ਬੁਲਾ ਰਿਹਾ। ਆ ਕੁੱਤਾ ਸ਼ੁੱਤਾ ਮੈਨੂੰ ਨਹੀਂ ਕਹਿਣਾ। ਕੈਸੇ ਤੁਹਾਡੇ ਗਿਲੀਆਂ ਝੰਡੀਆਂ ਦੇ ਕੰਨ ਵਾ। ਆਏ ਦਿਓ ਸਾਡੇ ਉਸਤਾਦ ਜੀ ਨੂੰ ਭੇਜ। ਓਕੇ ਬਾਏ ਬਾਏ, ਨਿਕਲ ਜਾ ਤੂੰ। ਆਹ ਜਾ ਯਾਰ, ਹਾਂ, ਅਸੀਂ ਤੇਰੇ ਮੂੰਹ ਨਹੀਂ ਲੱਗਣਾ ਚਾਹੁੰਦੇ ਡੋਗੀ ਨਹੀਂ, ਬਾਦਸ਼ਾਹ। ਇੱਕ ਉਹ ਵੈਸੇ ਮੈਂ ਸਵਾਲ ਤੁਹਾਡੇ ਆ। ਮੂੰਹ ਨਹੀਂ ਲੱਗਣਾ। ਮੈਂ ਤੁਹਾਡੇ ਮੂੰਹ ਨਹੀਂ ਲੱਗਣਾ ਚਾਹੁੰਦਾ। ਓਏ ਨਿਕਲੋ ਇੱਥੋਂ, ਓਏ ਇੱਕ ਐਡੇ ਮਿੰਟ, ਤੁਸੀਂ ਕਿਤੇ। ਜੇ ਤੇਰੇ 'ਚ ਫੀਲਿੰਗਸ ਇਹ ਸਾਰੀਆਂ ਹੁੰਦੀਆਂ ਜਿੱਦਾਂ ਤੂੰ ਕਹਿਣ ਡਿਆ ਭਰਾਵਾਂ ਨੂੰ ਭਰਾ ਖਾਣ ਡੇ ਆ ਤੇ ਮਾਂ ਪਿਓ ਬੁੱਢਾ ਹੋ ਜੇ, ਇਦਾਂ ਤੁਸੀਂ ਨਹੀਂ ਸੀ ਕਰਨਾ ਇਹ ਸਾਰਾ ਕੁਝ? ਹਾਂ ਬੇਟਾ ਮੇਰੀ ਗੱਲ ਸੁਣ, ਸਾਡੀ ਇੱਕ ਫਿਤਰਤ ਬਣਾਈ ਹੈ ਰੱਬ ਨੇ, ਸਾਡੇ ਇੱਕ ਕੰਮ ਬਣਾਏ ਨੇ, ਅਸੀਂ ਉਹਦੇ 'ਚ ਵਿੱਚ ਹੀ ਉਹਦੇ ਅੰਡਰ ਹੀ ਆ। ਤੁਹਾਡੀ ਕੀ ਆ? ਤੁਸੀਂ ਕਿੱਥੇ ਕਿੱਥੇ ਪਹੁੰਚ ਗਏ ਹੋ? ਮੇਰਾ ਮੂੰਹ ਨਾ ਖਲਾਈ। ਨਾਲੇ ਮੇਰੀ ਗੱਲ ਸੁਣ, ਮੇਰਾ ਵੀ ਥੋੜਾ ਜਿਹਾ ਹਿਸਾਬ ਲਵਾਓ। ਅਸੀਂ ਵੀ ਆਪਣੀ ਬਰਾਦਰੀ ਨੂੰ ਥੋੜਾ ਸੋਸ਼ਲ ਮੀਡੀਆ ਤੇ ਲਿਆਉਣਾ ਚਾਹ ਰਹੇ ਹਾਂ। ਮੈਨੂੰ ਵਿੱਚ ਮੈਨੂੰ ਵੀ ਜ਼ਰਾ ਥੋੜਾ ਕਾਲ ਤੇ ਲੈ ਲਿਆ ਕਰੋ ਥੋੜਾ, ਠੀਕ ਆ? ਮੇਰੇ ਨਾਲ ਬਣਾ ਕੇ ਰੱਖੋਗੇ ਤੇ ਠੀਕ ਰਹੋਗੇ। ਜੇ ਮੈਨੂੰ ਵਿਗਾੜੋਗੇ ਮੈਂ ਤੁਹਾਡੇ ਅਗਲੇ ਪਿਛਲੇ ਪੋਲ ਖੋਲ ਦੇਣੇ ਸਾਰੇ। ਤੁਸੀਂ ਜਿੱਡੇ ਕਿ ਇਨਸਾਨ ਬਣੇ ਫਿਰਦੇ ਆ। ਕਾਹਦੇ ਪੋਲ ਖੋਲਦੇ ਨੇ? ਕੀ ਕੀਤਾ ਇਨਸਾਨ ਨੇ? ਅੱਜ ਜੀਂਦੇ ਇਨਸਾਨ ਤਰੱਕੀ ਕਰਨ ਡਿਆ, ਚੰਨ ਤੇ ਪਹੁੰਚ ਗਿਆ ਇਨਸਾਨ, ਕੀ ਕਰੇ? ਤੁਹਾਡੇ ਤੋਂ ਉਹੀ ਗੰਦ ਦੇ ਵਿੱਚ ਰੂੜੀਆਂ ਤੇ ਤੁਸੀਂ ਮਰ ਜਾਂਦੇ। ਕਿਹੜਾ ਗੰਦ 'ਚ ਰੂੜੀਆਂ 'ਚ? ਅਸੀਂ ਗੰਦ 'ਚ ਰਹੀਏ, ਅਸੀਂ ਰੂੜੀਆਂ 'ਚ ਰਹੀਏ, ਅਸੀਂ ਕਿਸੇ ਦੇ ਘਰ ਰਹੀਏ, ਠੀਕ ਆ? ਕੋਈ ਇਹ ਤਾਂ ਨਹੀਂ ਕਹਿੰਦਾ ਵੀ ਮੇਰਾ ਹੱਕ ਖਾ ਗਿਆ, ਠੀਕ ਆ? ਕੋਈ ਇਹ ਤਾਂ ਨਹੀਂ ਕਹਿੰਦਾ ਵੀ ਮੇਰੇ ਭਰਾ ਨੂੰ ਇਹਨੇ ਕਤਲ ਕਰਤਾ। ਕੋਈ ਇਹ ਤਾਂ ਨਹੀਂ ਕਹਿੰਦਾ ਮੈਨੂੰ ਆਹ ਕਰ ਦਿੱਤਾ। ਤੁਸੀਂ ਜਾਣਦੇ ਹੋ ਨਾ, ਮੇਰੇ ਕੋ ਖਿਲਾਓ ਫਰੀਦ ਖਾਨ ਨਾ ਕਰ। ਲੜ ਕੇ ਹੁਣ ਕੀ ਫਾਇਦਾ? ਹੁਣ ਦੇਖੋ ਨਾ, ਤੁਹਾਡੇ ਚੋਂ ਇੱਕ ਬੰਦਾ ਗੋਸ਼ਤ ਦਾ ਟੁਕੜਾ ਲੈ ਕੇ ਆਉਂਦਾ, ਤੁਸੀਂ ਸਾਰੇ ਪੈਂਦੇ ਨਹੀਂ, ਉਦੋਂ ਵੀ ਆ ਕੇ ਖਾਂਦੇ। ਮੈਂ ਚੁੱਪਾਂ ਤਾਂ ਮੈਨੂੰ ਚੁੱਪ ਰਹਿਣ ਦੇ। ਮੈਂ ਕਿਹਾ ਉਸਤਾਦ ਜੀ ਨੂੰ ਭੇਜ। ਤੇ ਜਦੋਂ ਤੁਹਾਡੇ ਘਰ ਗੋਸ਼ਤ ਦੀ ਸਿਰਫ ਹਾਂਡੇ 'ਚ 2 ਬੋਟੀਆਂ ਹੁੰਦੀਆਂ ਤੇ ਸਕੇ ਭਰਾ ਆਪਸ 'ਚ ਲੜ ਪੈਂਦੇ। ਤੁਸੀਂ ਮਿੱਠਾ ਸਾਹਿਬ, ਤੁਸੀਂ 7 ਭਰਾ ਵਾਂ ਤੇ ਤੁਸੀਂ ਉੱਥੇ ਬਦਦੁਆਵਾਂ ਦੇਣ ਲੱਗ ਪੈਂਦੇ। ਉਹ ਖੈਰ ਇਹਨਾਂ ਤੁਸੀਂ ਦੇ ਬੋਟੀ ਭਰਾਵਾਂ ਖਾਂਦੇ ਨਹੀਂ। ਇੱਕ ਬੋਟੀ ਤੁਹਾਡੇ ਘਰ ਆ ਜੇ। ਓਏ ਮੇਰੀ ਗੱਲ ਸੁਣ, ਓਏ ਕੁੱਤੇ, ਓ ਯਾਰ ਇਹਨੂੰ ਹਟਾ ਯਾਰ। ਤੁਹਾਡੇ ਘਰ ਤੇ ਬੋਟੀ ਖਾਣ ਦਾ ਰਿਵਾਜ ਹੀ ਨਹੀਂ, ਸਿਰਫ ਚੂਸਣ ਦਾ ਰਿਵਾਜ ਆ। ਇੱਕ ਨੇ ਆਉਣਾ, ਉਹਨੇ ਬੋਟੀ ਚੂਸ ਕੇ ਹਾਂਡੀ 'ਚ ਰੱਖ ਦੇਣੀ, ਦੂਜੀ ਨੇ ਆਉਣਾ, ਉਹਨੇ ਚੂਸ ਕੇ ਫਿਰ ਹਾਂਡੀ 'ਚ ਰੱਖ ਦੇਣੀ, ਤੀਜੇ 'ਚ ਆਉਣਾ, ਉਹਨੇ ਚੂਸ ਕੇ ਹਾਂਡੀ 'ਚ ਰੱਖ ਦੇਣੀ।
ਬੇਟੇ ਸਾਡੀ ਖੁਰਾਕ ਆ। ਇਹ ਜਦੋਂ ਚੂਸ ਲੈਂਦੇ ਨਾ ਫਿਰ ਬਾਅਦ ਦੇ ਵਿੱਚ ਬੋਟੀ ਮੁੱਕ ਜਾਂਦੀ ਹੈ, ਫਿਰ ਇੱਕ ਭਰਾ ਦੂਸਰੇ ਭਰਾ ਨੂੰ ਚੂਸ ਲੈਂਦਾ। ਹਾਂ ਦੇਖੋ ਨਾਲੇ ਮੇਰੀ ਗੱਲ ਸੁਣੋ, ਇੱਕ ਤੁਸੀਂ ਜਿਵੇਂ ਅਸੀਂ ਇੱਕ ਆ ਪਾਲਤੂ, ਮੈਨੂੰ ਇੱਕ ਬੰਦੇ ਨੇ ਰੱਖਿਆ ਪਾਲਤੂ, ਉਹਦਾ ਹੋਰ ਹਿਸਾਬ ਆ। ਤੁਸੀਂ ਜਿਹੜੇ ਅਵਾਰਾ ਨਾ, ਜਿੱਦਾਂ ਕਈ ਤੁਹਾਡੇ ਚੋਂ ਵੀ ਹੁੰਦੇ ਨੇ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਹੁਣ ਦੇਖੋ ਤੁਸੀਂ ਇੱਥੇ ਬੈਠੇ ਹੋ, ਤੁਸੀਂ ਕਿਸੇ ਦੇ ਅੰਡਰ ਹੋ, ਤੁਸੀਂ ਕਿਸੇ ਦੇ ਕੰਟਰੈਕਟ ਦੇ ਵਿੱਚ ਹੋ, ਤੁਸੀਂ ਕਿਸੇ ਕੋਲੋਂ ਮਾਲ ਖਾ ਰਹੇ ਹੋ, ਤੁਸੀਂ ਕਿਸੇ ਕੋਲੋਂ ਤਨਖਾਹ ਲੈਂਦੇ ਹੋ। ਇੱਦਾਂ ਜਦੋਂ ਅਸੀਂ ਹੁੰਨੇ ਆ ਨਾ, ਅਸੀਂ ਮਰ ਜਾਂਦੇ ਆ, ਉਹਦੇ ਤੇ ਆਂਚ ਨਹੀਂ ਆਉਣ ਦਿੰਦੇ ਬੇਟੇ, ਸਾਰੀ ਰਾਤ ਜਾਗਦੇ ਆ। ਸਾਡੀ ਆਹਟ ਇੱਕ ਸਕਿੰਟ ਇੰਜ ਹਲਕੀ ਜੀ ਆਹਟ ਦੇ ਨਾਲ ਸਾਡੀ ਅੱਖ ਖੁੱਲਦੀ ਹੈ। ਅਸੀਂ ਨਹੀਂ ਵੇਖਦੇ ਸਾਹਮਣੇ ਬੰਦਾ ਪਿਸਤੌਲ ਲੈ ਖਲੋਤਾ ਹੋਵੇ, ਅਸੀਂ ਮਾਲਕ ਦੇ ਅੱਗੇ ਖਲੋ ਜਨੇ, ਤੇ ਤੁਸੀਂ ਦਾਲ ਨੀਰੀ ਦਾਲ, ਦਾਲ ਨੀਰੀ ਦਾਲ। ਹਲੋ ਕੁੱਤੇ ਮੇਰੀ ਗੱਲ ਸੁਣ। ਜਦੋਂ ਓਏ ਮਿੱਠੇ ਨੂੰ ਸਮਝਾਏ, ਮੈਂ ਕਹਿ ਰਿਹਾ ਡੌਗੀ ਬਾਦਸ਼ਾਹ ਕਿਹਾ ਯਾਰ, ਡੌਗੀ ਬਾਦਸ਼ਾਹ ਕਾਹਦਾ ਡੌਗੀ ਬਾਦਸ਼ਾਹ ਕੇ ਸ਼ੇਰਵਾਨੀ ਪਾਈ ਹੈ ਇੱਧਰ ਕੁੱਤੇ। ਗੱਲ ਸੁਣ, ਜਿਹੜੀ ਗੱਲ ਅਸਲ ਹੈ ਨਾ, ਪਤਾ ਕੀ ਆ, ਅਸੀਂ ਸਾਰੇ ਇਨਸਾਨ ਜਿਹੜੇ ਨਾ ਇੱਕ ਸਾਈਡ ਦੇ, ਤੁਹਾਨੂੰ ਅਸੀਂ ਅੱਜ ਜਿਹੜੀਆਂ ਕਹਾਣੀਆਂ ਬਣੀਆਂ ਨਾ ਕਿ ਬੜੇ ਵਫਾਦਾਰ ਇਹ ਹੈ ਉਹ ਹੈ, ਮੈਂ ਐਸੇ ਕੁੱਤੇ ਵੇਖੇ ਨੇ, ਠੀਕ ਹੈ, ਇਹ ਸ਼ੀਸ਼ਾ ਵੇਖਿਆ ਫਿਰ ਇਹ ਸਭ ਕਹਾਣੀਆਂ ਨੇ। ਇਨਸਾਨ ਹੀ ਇਨਸਾਨ ਕੇ ਕੰਮ ਆਇਆ ਹੈ ਹਮੇਸ਼ਾ। ਇਹ ਗੱਲਾਂ ਬਣੀਆਂ ਝੂਠ ਨੇ। ਫਰੀਦ ਖਾਨ ਕਿਸੇ ਫੇਰ ਪ੍ਰੋਗਰਾਮ ਦੇ ਵਿੱਚ ਨਾ ਮੈਨੂੰ ਬੁਲਾਓਗੇ ਨਾ, ਤੇ ਤੈਨੂੰ ਮੈਂ ਦੱਸਾਂਗਾ ਜਰਾ ਅੱਛੇ ਤਰੀਕੇ ਨਾਲ, ਠੀਕ? ਆ ਜਾ ਅਗਲੇ ਕਿਤੇ ਪ੍ਰੋਗਰਾਮ ਕਿਤੇ ਆ ਜਾਣਾ ਬੇਟਾ, ਆ ਜਾਣਾ, ਮੈਂ ਆ ਜਾਣਾ ਯਾਰ ਮੈਂ ਇਸ ਕੁੱਤਖਾਨੇ 'ਚ ਪੈਣਾ ਨਹੀਂ ਚਾਹੁੰਦਾ, ਲੇਕਿਨ ਇੱਕ ਇਨਸਾਨ ਜਦੋਂ ਬਿਮਾਰ ਹੁੰਦਾ ਉਹਨੂੰ ਦੂਸਰਾ ਇਨਸਾਨ ਖੂਨ ਦਿੰਦਾ, ਆਪਣਾ ਦਿਲ ਦਿੰਦਾ, ਗੁਰਦੇ ਦਿੰਦਾ, ਅੱਖਾਂ ਦਿੰਦਾ। ਕੁੱਤੇ ਨੂੰ ਕੀ ਦਿੰਦਾ? ਫਰੀਦ ਬਾਦਸ਼ਾਹ ਕੀ ਦਿੱਤਾ ਜੀ ਉਹਨੂੰ? ਓਏ ਤੇਰੀ ਮਿਹਰਬਾਨੀ ਤੋਂ ਮਸ਼ਹੂਰ ਹੋਇਆ, ਹਿੱਟ ਹੋਇਆ, ਉੱਥੇ ਭੂਏ ਹੋਇਆ ਵਾ, ਜਾਂ ਮੈਂ ਫਿਲਮ ਹੀ ਡਿਲੀਟ ਕਰਾ ਦੇ। ਹਾਂ ਆਪਾਂ ਹੀ ਤੂੰ ਗੱਲ ਕਰ ਦਿੱਤੀ ਆ, ਤੇਰੀ ਮਿਹਰਬਾਨੀ 'ਚ ਵੇਖਿਆ ਫਿਰ ਇੰਤਕਾਮ ਕੈਸਾ ਲਿਆ ਮੈਂ, ਸਮਝ ਆਈ? ਤੇਰੇ ਉਹਦੀ ਜਗ੍ਹਾ ਕੋਈ ਹੋ ਤੇਰੇ ਵਰਗਾ ਕੁੱਤਾ ਹੁੰਦਾ ਤੇ ਉਹਨੇ ਨਾਲ ਰਲ ਜਾਣਾ ਸੀ ਸੈਡੀਆਂ ਦੇ। ਯਾਰ ਮੈਂ ਤਾਂ ਤੇਰੀ ਤਾਰੀਫਾਂ ਕਰਨਾ ਡੌਗੀ ਬਾਦਸ਼ਾਹ। ਹਾਂ ਬਿਲਕੁਲ ਠੀਕ ਆ। ਤੇ ਫਿਰ ਤੂੰ ਇਹਨਾਂ ਨਾ ਕਹ ਤੇਰੀ ਮਿਹਰਬਾਨੀਆਂ ਤੋਂ ਨਹੀਂ ਮਸ਼ਹੂਰ ਹੋਇਆ ਮੈਂ ਆਪਣੀਆਂ ਜਿਹੜੀਆਂ ਮੇਰੀਆਂ ਮਿਹਰਬਾਨੀਆਂ ਨੇ ਨਾ ਉਹਨਾਂ ਤੋਂ ਮਸ਼ਹੂਰ ਹੋਇਆ। ਮੇਰੀਆਂ ਮਿਹਰਬਾਨੀ। ਅੱਛਾ ਜਾ ਯਾਰ, ਚੱਲ ਉਸਤਾਦ ਜੀ ਨੂੰ ਭੇਜ ਜਾ ਮੇਰਾ ਯਾਰ, ਸਾਡੀ ਬੈਗ ਚੱਲ ਜਾ ਜਾ। ਓਕੇ ਹਾਂ ਬਈ। ਉਸਤਾਦ ਜੀ ਇਹ ਕੀ ਆਈਟਮਾਂ ਵਿੱਚ ਲੈ ਆਉਂਦੇ ਹੁੰਦੇ ਤੁਸੀਂ? यार साडा गेस्ट सी की हो गया तेनू वीरे? ना बदतमीज गेस्ट उस्ताद जी लाभ आ गया, हाथ च फड़ा गया। भाई आप उसके साथ अच्छे ताल्लुक बनाओ ना, वो आपके साथ अच्छे बना लेगा। आप जब आप उसे छेड़ेंगे, उसे ताने मेने मारेंगे तो फिर वो ऐसे ही करेगा ना भाई। अच्छा मैं ना गां तो सारी तैयारी करके ना मैं को कुछ सवाल पूछांगा, एक ये जवाब दे। आहो ठीक है, पूछो जो गां तो बिस्त करते करें, चुपता करा करेंगे। लो जी नादरीन, ख्याल रखो अपना, टाइम पूरा हो गया जी टी टाइम का प्रोग्राम का, और अपनी राय जरूर देना। और मैं तुहानू दस दियां कि जनाब जी ये 3 जने जिहड़े ने ते उत्थे बैठे ने, हुण पता लग गया सैट ते, मैं उत्थे नहीं हैगा सर, ये प्रॉब्लम सी, ठीक है ना? तुसीं अपने ਵੱਲੋਂ बड़ा शोखे बन के बुझिया भी जिवें असीं ना बहुत लुके आ ते तुसीं बुझ लिया। सानू ते पता ही नहीं सी, असीं ते सामने बैठे दफ्तर 'ਚ ਉਹ 3 ਜਾਣੇ ਪਿਛਲੇ ਸ਼ੋਅ 'ਚ ਵੀ। ਲੇਕਿਨ ਯਾਰ ਸਾਡਾ ਮੈਂ ਕਮੈਂਟ ਪੜ੍ਹੇ ਨਾ ਤੇ ਫਿਰ ਮੈਨੂੰ ਇਹਨਾਂ ਦਾ ਪਿਆਰ ਵੀ ਹੁੰਦਾ। ਮੈਂ ਤੁਹਾਨੂੰ ਸਹੀ ਦੱਸਾਂ ਕਿ ਯਾਰ ਉਹ ਸਾਡੇ ਨਾਲ ਇੰਨੇ ਜ਼ਿਆਦਾ। ਅੱਛਾ ਉਸਤਾਦ ਜੀ ਇੱਕ ਛੋਟਾ ਜਿਹਾ ਸਵਾਲ ਕਰਨਾ ਸੀ ਮੈਂ, ਜਿਹੜਾ ਤਾਹਿਰ ਅੰਜਮ ਸਾਹਿਬ ਦੇ ਨਾਲ ਜਿਹੜਾ ਮਾਮਲਾ ਪੇਸ਼ ਆਇਆ, ਤੁਸੀਂ ਇਹਦੇ ਬਾਰੇ 'ਚ ਕੁਝ ਕਹੋਗੇ? ਮੈਨੂੰ ਨਹੀਂ ਪਤਾ ਕਿਹੜਾ ਆ। ਚਲੋ ਫਿਰ ਰਹਿਣ ਦੇ, ਕੱਟ ਦੋ। ਓਕੇ ਜਨਾਬ। ਹਾਂ ਮੈਨੂੰ ਖਲੀਲੁਰ ਰਹਿਮਾਨ ਕਮਰ ਸਾਹਿਬ ਦਾ ਮੈਂ ਦੇਖਿਆ ਵਾ, ਉਹ ਜਿਹੜਾ ਉਹਨਾਂ ਦੇ ਨਾਲ ਮਾਮਲਾ ਪੇਸ਼ ਆਇਆ। ਲੇਕਿਨ ਉਹ ਮੈਂ ਇਹ ਦੇਖ ਰਿਹਾ ਕਿ ਵੀ ਮੌਜਾਂ ਲੱਗ ਗਈਆਂ ਨੇ ਯੂਟਿਊਬਰਸ ਦੀਆਂ, ਹੈ ਬੜੀਆਂ। ਹਾ ਫੜ ਲਓ ਮਾਲ ਆਇਆ ਜੇ ਨਵਾਂ ਮਾਲ ਆਇਆ ਜੇ। ਯੂਟਿਊਬਰਸ ਜਿਹੜੇ ਮਾਫੀ ਨਹੀਂ ਦਿੰਦੇ ਕਿਸੇ ਨੂੰ। ਮੈਂ ਕੱਲ ਨਾ ਇੱਕ YouTube ਤੇ ਇੱਕ ਬੰਦੇ ਨੇ ਕਲਿੱਪ ਚੜਾਇਆ ਕਿ ਜਨਾਬ ਕਲਿੱਪ की एक वीडियो चढ़ाई है कि फरीद साबरी ने खबरहार क्यों छोड़ा। थल्ले लिखा है कि बब्बू राना के आने की वजह से फरीद साहब छोड़ गए। ਮੈਂ ਆਫਤਾਬ ਸਾਹਿਬ ਕੋ ਇਜਾਜ਼ਤ ਲੈ ਲਈ ਸੀ, ਮੈਂ ਉਹਨਾਂ ਨੂੰ ਪੁੱਛ ਲਿਆ ਸੀ, ਉਹਨਾਂ ਨੇ ਕਿਹਾ ਕੋਈ ਮਸਲਾ ਨਹੀਂ, ਤੂੰ ਦੱਸ ਦੇ, ਇਹ ਪੋਜ਼ਿਟਿਵ ਗੱਲ ਹੀ ਹੈ, ਸਾਡੀ ਮੁਹੱਬਤ ਵਾਲੀ ਗੱਲ ਆ। ਮੈਂ ਨੈਕਸਟ ਪ੍ਰੋਗਰਾਮ 'ਚ ਫਸਟ ਤੇ ਹੀ ਦੱਸ ਦਾਂਗਾ ਕਿ ਤੂੰ ਇੱਥੇ ਕਿੱਦਾਂ ਆਇਆ ਔਰ ਕਿਉਂ ਆਇਆ ਔਰ ਕਿੰਨੇ ਤੈਨੂੰ ਭੇਜਿਆ ਔਰ ਕੀ ਹੋਇਆ ਸੀ, ਮੈਂ ਦੱਸ ਦਾਂਗਾ, ਕੋਈ ਇਸ਼ੂ ਨਹੀਂ, ਤਾਂ ਕਿ ਤੂੰ ਵੀ ਪ੍ਰੋਬਲਮ 'ਚ ਨਾ ਆਵੇਂ। ਓਕੇ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਔਰ ਬਹੁਤ ਜ਼ਿਆਦਾ ਲਵ ਯੂ, ਬਹੁਤ ਜ਼ਿਆਦਾ ਪਿਆਰ। ਗਲਤੀ ਗੁਸਤਾਖੀ ਸਾਡੇ ਕੋਲ ਹੁੰਦੀ ਹੈ, ਕਿਸ ਟਾਈਮ ਤੁਹਾਡੇ ਨਾਲ ਗੱਲ ਕਰਦੇ ਆ ਉਹ ਹਲਕੀ ਫੁਲਕੀ ਬੇਅਦਬੀ ਨਾਲ ਵੀ ਗੱਲ ਹੋ ਜਾਂਦੀ ਹੈ, ਲੇਕਿਨ ਤੁਹਾਡੇ ਜ਼ਰਫ ਬਹੁਤ ਵੱਡੇ ਨੇ, ਸਾਨੂੰ ਮਾਫ ਕਰ ਦਿਆ ਕਰੋ। ਅਸਲ ਦੇਖਿਆ ਕਰੋ ਕਿ ਤੁਹਾਡੇ ਨਾਲ ਮੁਹੱਬਤ ਸਾਡੀ ਹੈ, ਉਹਦੇ ਤੇ ਨਜ਼ਰ ਰੱਖਿਆ ਕਰੋ। ਸਾਡੀ ਇਹ ਪ੍ਰੋਬਲਮ ਬੜੀ ਹੈ, ਇੱਕ ਇਨਸਾਨ ਦੇ ਵਿੱਚ ਅਗਰ ਮਤਲਬ ਤੁਹਾਡੇ ਨਾਲ ਤਲਕ ਹੈ ਨਾ, ਤੇ ਉਹਦੀਆਂ ਪੋਜ਼ਿਟਿਵਿਟੀਆਂ ਦੇ ਨਾਲ ਭਰਿਆ ਪਿਆ ਤੁਹਾਡਾ ਤਲਕ,
ਲੇਕਿਨ ਉਹਦੀ ਅਗਰ ਇੱਕ ਦੋ ਨੈਗੇਟਿਵਿਟੀ ਜਾਂ ਕਿਸੇ ਵਜ੍ਹਾ ਤੋਂ ਪ੍ਰੋਬਲਮ ਹੁੰਦੀ ਤੇ ਸਾਨੂੰ ਅਕਸਰੀਅਤ ਨਾਲ ਇਸ ਤਰ੍ਹਾਂ ਹੁੰਦਾ ਕਿ ਅਸੀਂ ਉਹਦੀ ਜਿੰਨੀ ਵੀ ਮੁਹੱਬਤ ਵਾਲੇ ਟਾਈਮ ਵਾਲਾ ਸਾਰਾ ਭੁਲਾ ਕੇ ਤੇ ਅਸੀਂ ਫਰੰਟ ਤੇ ਜਨਾਬ ਜੀ ਉਹਦੇ ਜਿਹੜਾ ਕੋਈ ਉਹਦੇ ਕੋਲ ਗਲਤੀ ਜਾਂ ਕੋਈ ਉਹਦੇ ਕੋਲ ਗੱਲ ਅਸੀਂ ਉਹ ਰੱਖ ਕੇ ਤੇ ਉਹਦੇ ਤੇ ਉਹਦਾ ਸਾਰਾ ਭੁਲਾ ਦਿੰਦੇ। ਤੇ ਜਨਾਬ ਜੀ ਉਹ ਤੁਸੀਂ ਸਾਡੇ ਨਾਲ ਵੀ ਇੱਦਾਂ ਹੀ ਮੁਹੱਬਤ ਕਰੋ, ਤੁਸੀਂ ਸਮਝ ਲਿਆ ਕਰੋਗੇ ਯਾਰ ਇਹ ਸਾਡੇ ਨਾਲ ਬਹੁਤ ਮੁਹੱਬਤ ਕਰਦੇ ਨੇ। ਅਗਰ ਇਹਨਾਂ ਕੋਲ ਫਿਲਮ ਦੀ ਬੋਲਦੇ ਆ ਗੱਲਬਾਤ 'ਚ ਕਿਤੇ ਥੋੜ੍ਹੀ ਗਲਤੀ ਗੁਸਤਾਖੀ ਜਾਂ ਕੋਈ ਬੇਅਦਬੀ ਹੋ ਜਾਂਦੀ ਹੈ ਤੇ ਉਹ ਲਹਿਦਾ ਗੱਲ ਆ। ਤੁਹਾਡੇ ਨਾਲ ਯਾਰੀ ਦੋਸਤੀ ਲਹਿਦਾ ਵਾ, ਤੁਹਾਡੇ ਨਾਲ ਫਰੈਂਕਨੈਸ ਲਹਿਦਾ, ਲੇਕਿਨ ਅਦਬ ਤੁਹਾਡਾ ਜਿਹੜਾ ਨਾ ਆਡੀਅנס ਦਾ, ਭਾਵੇਂ ਕੋਈ 10 ਸਾਲ ਦਾ ਬੱਚਾ ਹੀ ਸਾਡਾ ਵੀਵਰ, ਉਹ ਵੀ ਸਾਡੇ ਲਈ ਕਾਬਲੇ ਇਹਤਰਾਮ ਆ। ਆਪਣਾ ਬਹੁਤ ਖਿਆਲ ਰੱਖੋ। ਇੰਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ। ਮਿੱਠੇ ਤੂੰ ਨਾ ਕਰ, ਇਹ ਮੇਰਾ ਕੰਮ ਆ, ਤੂੰ ਮੇਰਾ ਇਹ ਕਾਪੀ ਨਾ ਕਰ, ਤੂੰ ਆਪਣਾ ਕੋਈ ਲਹਿਦਾ ਬਣਾ ਨਵਾਂ। ਓਏ ਉਹਦੇ ਬੁੱਲ ਲੀਕ ਵਾ ਉਸਤਾਦ ਜੀ, ਉਹਦਾ ਕਰਨ ਦਾ ਫੋੜਾ ਸੀ ਤੁਹਾਡਾ ਜਿਹੜੀ ਮੇਰੀ ਕਾਪੀ ਕਰਦਾ ਮੈਂ ਇੰਜ ਕਰਦਾ ਲਵ ਯੂ। ਤੇਰੀ ਤਾਂ ਮੁੱਕਣੀ ਵੀ ਨਹੀਂ ਹੈਗੀ, ਕਰਾ ਦੇ ਪਿੱਛੇ ਗੱਲ ਕਰ ਚਲੋ ਜੀ ਓਕੇ ਓਕੇ, ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼, ਅੱਲਾ ਹਾਫਿਜ਼।